ਕੀਰਤਨੀ ਜੱਥਾ ਭਾਈ ਵਿਕਰਮ ਸਿੰਘ ਹੋਣੀ ਬਹੁਤ ਹੀ ਗੁਰਮੁਖ ਪਿਆਰੇ ਸਿੰਘ ਨੇ। ਆਪਾਂ ਕੋਸ਼ਿਸ਼ ਕਰਦੇ ਹਾਂ, ਸਮੇਂ ਸਮੇਂ 'ਤੇ ਅਸੀਂ ਦੱਸਦੇ ਵੀ ਰਹਿੰਦੇ, ਮੋਸਟਲੀ ਆਪਣੇ ਕੋਲੇ ਕੋਈ ਵੀ ਸਿਫਾਰਸ਼ੀ ਜੱਥਾ ਨਹੀਂ ਹੁੰਦਾ। ਇਹ ਵੀ ਸੰਗਤ ਦੇ ਵਿੱਚੋਂ ਹੀ ਸਾਨੂੰ ਬੇਨਤੀ ਕੀਤੀ ਗਈ ਸੀ। ਇਹਨਾਂ ਨੂੰ ਸੱਦਿਆ, ਇਹ ਵੀ ਨਹੀਂ ਕਿ ਸੰਗਤ 'ਚੋਂ ਬੇਨਤੀ, ਆਪਾਂ ਕਈ ਵਾਰ ਪੰਜਾਬ ਦੇ ਵਿੱਚ ਕਿਸੇ ਨੂੰ ਮਿਲਦੇ ਹਾਂ ਤਾਂ ਉਹ ਬੱਲੇ ਬੱਲੇ ਦੇ ਵਿੱਚ ਹੀ ਆ ਕੇ ਸਾਨੂੰ ਕਹਿ ਦਿੰਦੇ ਨੇ ਕਿ ਜੇ ਇਹ ਜੱਥਾ ਜ਼ਰੂਰ ਅਪਲਾਈ ਕਰੋ। ਜਦੋਂ ਅਸੀਂ ਪੁੱਛੀਦਾ ਵੀ ਤੁਸੀਂ ਕਿਵੇਂ ਜਾਣਦੇ ਹੋ ਇਹਨਾਂ ਨੂੰ, ਤਾਂ ਉਹਦੇ ਵਿੱਚੋਂ ਕੁਛ ਨਹੀਂ ਨਿਕਲਦਾ। ਪਰ ਜਿਹੜੇ ਚੰਗੇ ਜੱਥੇ ਨੇ, ਜਿਹੜੇ ਵਿਚਾਰੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਗੁਰਮੁਖ ਪਿਆਰੇ ਜਿੰਨੇ ਗੁਰੂ ਘਰਾਂ ਨਾਲ ਜੁੜੇ ਨੇ ਜਾਂ ਪੰਥ ਦੀ ਕੋਈ ਖੈਰ ਖਵਾਹ ਦੀ ਗੱਲ ਕਰਦੇ ਨੇ ਜਾਂ ਪੰਥ ਦਾ ਪ੍ਰਚਾਰ ਸੱਚੇ ਮਨੋਂ ਕਰਦੇ ਨੇ, ਉਹਨਾਂ ਨੂੰ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਥਾਂ ਦਈਏ। ਔਰ ਸੰਗਤਾਂ ਬੜਾ ਸਹਿਯੋਗ ਦਿੰਦੀਆਂ। ਇਹ ਨਹੀਂ ਕਿ ਆਪਾਂ ਹਮੇਸ਼ਾ ਪੁਣ ਕੇ ਹੀ ਜੱਥੇ ਲਿਆਉਂਦੇ ਹਾਂ, ਬਥੇਰੇ ਆਪਾਂ ਨੂੰ ਖਰਾਬ ਵੀ ਕਰ ਜਾਂਦੇ ਨੇ। ਪਰ ਇਹਨਾਂ ਬਾਰੇ ਮੈਂ ਸਪੈਸ਼ਲ ਕਹਿਣਾ ਚਾਹੁੰਦਾ ਕਿ ਸੋ ਫਾਰ ਬਹੁਤ ਵਧੀਆ ਸਿੰਘ ਕੰਮ ਕਰਦੇ ਨੇ, ਕਿਉਂਕਿ ਆਪਣੇ ਜੱਥੇ ਇਕੱਲਾ ਕੀਰਤਨ ਨਹੀਂ ਕਰਦੇ। ਜਦੋਂ ਅਸੀਂ ਇਹਨਾਂ ਤੋਂ ਐਪਲੀਕੇਸ਼ਨ ਇੱਕ ਭਰਵਾਉਂਦੇ ਹਾਂ, ਜਦੋਂ ਜੱਥੇ ਨੇ ਆਉਣਾ ਹੁੰਦਾ, ਅਤੇ ਅਸੀਂ ਇਹਨਾਂ ਨੂੰ ਹਮੇਸ਼ਾ ਬੇਨਤੀ ਇਹ ਕਰਦੇ ਹਾਂ ਕਿ ਜਿਹੜਾ ਜਿਵੇਂ ਤੁਸੀਂ ਵੀ ਕੰਮ ਕਰਦੇ ਹੋ, ਅਸੀਂ ਵੀ ਕੰਮ ਕਰਦੇ ਹਾਂ, ਉਹ ਆਪਾਂ ਆਪਣੀ ਕਿਰਤ ਕਰਦੇ ਹਾਂ ਪਰਿਵਾਰ ਨੂੰ ਚਲਾਉਣ ਦੇ ਲਈ। ਇਹ ਵੀ ਜਿਹੜਾ ਕੀਰਤਨ ਕਰਦੇ ਨੇ, ਤੁਸੀਂ ਇਹਨਾਂ ਨੂੰ ਤਿਲ ਫੁੱਲ ਭੇਟਾ ਕਰਦੇ ਹੋ ਗੁਰਦੁਆਰਾ ਸਾਹਿਬ। ਇਹਨਾਂ ਨੂੰ ਜੋ ਵੀ ਤਿਲ ਫੁੱਲ ਤੇ ਸੰਗਤਾਂ ਵੱਲੋਂ ਹੁੰਦਾ, ਉਹ ਇਹਨਾਂ ਦੀ ਕਿਰਤ ਕਮਾਈ ਆ। ਉਦੋਂ ਬਾਅਦ ਆਪਾਂ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹੋ, ਜੋ ਸੇਵਾ ਕਰਦੇ ਹਾਂ, ਉਹਨੂੰ ਆਪਾਂ ਸੇਵਾ ਦੇ ਵਿੱਚ ਲਿਆ ਜਾ ਸਕਦਾ। ਸੋ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸਾਰੇ ਜੱਥੇ, ਤੁਸੀਂ ਵੇਖਦੇ ਹੋ ਕਿ ਆਪਣੇ ਸਾਰੇ ਜੱਥੇ ਡਿਊਟੀਆਂ 'ਤੇ ਹੁੰਦੇ ਨੇ। ਇਹ ਨਹੀਂ ਕਿ ਸਾਰਾ ਦਿਨ ਹੀ ਡਿਊਟੀਆਂ 'ਤੇ ਹੁੰਦੇ ਨੇ, ਇਹਨਾਂ ਦੀਆਂ ਅੱਡੋ ਅੱਡ ਡਿਊਟੀਆਂ ਲੱਗਦੀਆਂ ਨੇ, ਅੱਡੋ ਅੱਡ ਸੇਵਾ ਜਿਹੜੀਆਂ ਗੁਰਦੁਆਰੇ ਨਾਲ ਸੰਬੰਧਿਤ ਹੁੰਦੀਆਂ ਨੇ। ਸਾਡੀ ਇੱਕੋ ਕੋਸ਼ਿਸ਼ ਹੁੰਦੀ ਹੈ ਕਿ ਜੇ ਕੌਮ ਦੇ ਵਿੱਚ ਡਿਸਿਪਲਨ ਬਣ ਗਿਆ, ਜਿਹਦੇ 'ਤੇ ਅਸੀਂ ਵਾਰ-ਵਾਰ ਜ਼ੋਰ ਦਿੰਦੇ ਹਾਂ, ਤਾਂ ਫਿਰ ਸਾਡਾ ਜਿਹੜਾ ਕੌਮੀ ਘਰ ਆ ਉਹ ਬਣਾਉਣ ਦੇ ਵਿੱਚ ਸਾਨੂੰ ਸਿਖਿਆਈ ਹੋਵੇਗੀ। ਨਹੀਂ ਤਾਂ ਜਿਸ ਤਰ੍ਹਾਂ ਦੇ ਆਪਾਂ ਵਾਇਲਡ ਕੌਮ ਹੋ ਰਹੇ ਹਾਂ, ਅੱਜ ਅੱਗੇ ਵੀ ਮੈਂ ਗੱਲ ਕੀਤੀ ਕਿ ਜਿਵੇਂ ਸਰਾਪ ਨਹੀਂ ਲੱਗ ਗਿਆ ਹੁੰਦਾ। ਵੈਸੇ ਤਾਂ ਸਮੇਂ ਦੀਆਂ ਹਕੂਮਤਾਂ ਨੇ ਸਾਡਾ ਇਹੋ ਜਿਹਾ ਰਹਿਣ ਸਹਿਣ ਅਤੇ ਆਸਾ ਪਾਸਾ ਕਰਤਾ ਕਿ ਉਹਦੇ ਵਿੱਚੋਂ ਹੀ ਜਿਹੜੀ ਅੱਜ, ਹਾਲਾਂਕਿ ਬਹੁਤ ਚੰਗੇ ਨੇ 5% ਜੋ ਅੱਜ ਸਾਡੀ ਨੌਜਵਾਨੀ ਆ ਰਹੀ ਹੈ, ਕੋਈ ਬਟਰ ਚੋਰੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹ ਆਪਣੇ ਢਾਂਚੇ ਦੇ ਵਿੱਚ ਹੈ ਨਹੀਂ ਸੀ। ਸਿੱਖਾਂ ਦੇ ਕਦੇ ਦਿਲੋਂ ਦਿਮਾਗ ਦੇ ਵਿੱਚ ਵੀ ਨਹੀਂ ਹੋਣਾ ਵੀ ਸਾਡੇ ਬੱਚੇ ਇਹੋ ਜਿਹੀਆਂ ਚੋਰੀਆਂ ਕਰਨ ਲੱਗ ਜਾਣਗੇ। ਪਰ ਉਹਦੇ 'ਚੋਂ ਆਪਾਂ ਨੇ ਡਿਸਿਪਲਨ ਬਣਾ ਕੇ, ਆਸੇ ਪਾਸੇ ਤੋਂ ਸਮਝਾ ਕੇ, ਨਫ਼ਰਤ ਨੂੰ ਤਿਆਗ ਕੇ ਆਪਾਂ ਉਹਦੇ ਵਿੱਚੋਂ ਲੰਘਣਾ। ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਹੋਣੀ ਜੋ ਇੱਥੇ ਇੱਕ ਪਰਿਵਾਰਕ ਸ਼ਾਦੀ ਦੇ ਵਿੱਚ ਆਏ ਸੀ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜ਼ਰੂਰ ਉਹ ਗੁਰਦੁਆਰਾ ਸਾਹਿਬ ਆਪਣੀ ਸੇਵਾ ਬਖਸ਼ਣ, ਸੰਗਤਾਂ ਨੂੰ ਵਿਚਾਰ ਦੇਣ। ਕੱਲ੍ਹ ਵੀ ਸ਼ਾਮ ਨੂੰ ਉਹਨਾਂ ਨੇ ਆ ਕੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਸੀ। ਅੱਜ ਉਹ ਆਪਣੇ ਪਾਸ ਆਏ ਨੇ, ਹੁਣ ਉਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆ ਜਿਹੜੀ ਉਹ ਕੌਮ ਦੇ ਲੇਖੇ ਲਾਈ ਆ। ਮਾਣ ਆ ਸਾਨੂੰ, ਅਸੀਂ ਇਹੋ ਜਿਹੇ ਗੁਰਸਿੱਖਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਔਰ ਇਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਕੰਮ ਕਰਦੇ ਰਹਿਣ। ਡਾਕਟਰ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਇਹਨਾਂ ਨੂੰ ਅਸੀਂ ਆਵਾਜ਼ ਮਾਰਦੇ ਹਾਂ, ਇਹ ਸਾਡੇ ਪਾਸ ਪਹੁੰਚਦੇ ਨੇ। ਸੋ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ USA ਤੋਂ, ਉਹ ਆਪ ਸੰਗਤਾਂ ਦੇ ਨਾਲ ਤਕਰੀਬਨ 40-45 ਮਿੰਟ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ, ਵਿਸਰਿਆ ਜਿਨ ਨਾਮ ਸੇ ਭੂਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ,
ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਨੇ ਬੜਾ ਰਸ ਭਿੰਨਾ ਕੀਰਤਨ ਸਰਵਨ ਕੀਤਾ। ਭਾਈ ਸਾਹਿਬ ਨੇ ਗੁਰਬਾਣੀ ਦੇ ਵੈਰਾਗ ਦੇ ਸ਼ਬਦ, ਬਾਬਾ ਫਰੀਦ ਜੀ ਦੀ ਬਾਣੀ, ਅਤੇ ਜਿਹੜੀ ਹਰ ਜਗਿਆਸੂ ਵੈਰਾਗੀ ਅਤ੍ਰਿਪਤ ਆਤਮਾ ਦੀ ਚਾਹਨਾ ਉਸ ਵਾਹਿਗੁਰੂ ਨਾਲ ਮਿਲਣ ਦੀ ਹੈ, ਉਸ ਨਾਲ ਸੰਬੰਧਿਤ ਬਹੁਤ ਸਾਰੇ ਸ਼ਬਦਾਂ ਦਾ ਗਾਇਨ ਕੀਤਾ। ਪਿਛਲੀ ਸ਼ਾਮ ਵੀ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ, ਔਰ ਕੱਲ੍ਹ ਵੀ ਮੈਂ ਇਹ ਗੱਲ ਕੀਤੀ ਸੀ ਕਿ ਜਦੋਂ ਅਸੀਂ ਜੂਨ ਦੇ ਮਹੀਨੇ 'ਚੋਂ ਗੁਜ਼ਰਦੇ ਹਾਂ ਤਾਂ ਫਿਰ ਸਾਡੇ ਸਾਹਮਣੇ ਇੱਕ ਸ਼ਹਾਦਤਾਂ ਦਾ ਸਫ਼ਰ ਵੀ ਹੈ ਅਤੇ ਇੱਕ ਬਾਦਸ਼ਾਹਤ ਦਾ ਸਫ਼ਰ ਵੀ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਮੁੱਖ ਤੌਰ ਦੇ ਉੱਤੇ ਜੂਨ ਮਹੀਨੇ 'ਚ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਫਿਰ ਘੱਲੂਘਾਰਾ 84 ਜਿਹੜਾ 41 ਵਰ੍ਹੇ ਪਹਿਲਾਂ ਸਾਡੀ ਜਨਰੇਸ਼ਨ ਨੇ ਆਪਣੇ ਅੱਖੀਂ ਦੇਖਿਆ ਹੀ ਨਹੀਂ, ਬਹੁਤ ਸਾਰੇ ਜਿਨ੍ਹਾਂ ਨੇ ਪਿੰਡੇ 'ਤੇ ਹੰਡਾਇਆ। ਅਤੇ ਫਿਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਜਿਹੜਾ ਹਰ ਸਾਲ ਲਾਹੌਰ ਉਹਨਾਂ ਦੀ ਸਮਾਧ 'ਤੇ ਹੁੰਦਾ ਹੈ, ਇਸ ਵਾਰ ਭਾਰਤ ਤੋਂ ਉਹਨਾਂ ਨੇ ਜਥੇ ਨੂੰ ਜਾਣ ਨਹੀਂ ਦਿੱਤਾ, ਨਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ। ਫਿਰ ਵੀ ਪਾਕਿਸਤਾਨ ਵਸਦੀ ਸਿੱਖ ਸੰਗਤ ਅਤੇ ਡਾਇਸਪੋਰਾ 'ਚੋਂ ਗਏ ਸਿੱਖਾਂ ਨੇ ਉਸ ਦਿਨ ਨੂੰ ਯਾਦ ਕੀਤਾ। ਬਹੁਤ ਵਾਰ 5-6 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ 'ਚ ਅਸੀਂ ਵੱਡੀਆਂ ਵੱਡੀਆਂ ਸਲਤਨਤਾਂ ਐਮਪਾਇਰਸ ਦੀ ਗੱਲ ਕਰਦੇ। ਰੋਮਨ ਐਮਪਾਇਰ, ਜਿਸ ਬਾਰੇ ਅਕਸਰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਰੋਮ ਵਾਜ਼ ਨਾਟ ਬਿਲਟ ਇਨ ਏ ਡੇ। ਰੋਮਨ ਐਮਪਾਇਰ ਦੇ ਨਾਲ ਜੁੜਿਆ ਹੋਇਆ ਬਹੁਤ ਕੁਛ ਹੈ। ਅਤੇ ਜਦੋਂ ਰੋਮ ਦੇ ਬਾਦਸ਼ਾਹ, ਰੋਮਨ ਐਮਪਾਇਰ ਹੈ ਜਿਹੜੇ ਜੀਸਸ ਕ੍ਰਾਈਸਟ ਨੂੰ ਕਰੂਸੀਫਾਈ ਕਰਦੇ ਨੇ, ਉਹਨਾਂ ਨੂੰ ਪੇਗਨ ਕਿਹਾ ਜਾਂਦਾ ਸੀ। ਪੇਗਨ ਲਫ਼ਜ਼ ਬਹੁਤ ਵਾਰ ਤੁਸੀਂ ਕੰਪੈਰੇਟਿਵ ਰਿਲੀਜੀਅਸ ਡਿਕਸ਼ਨਰੀ ਦੇ ਵਿੱਚ ਦੇਖੋਗੇ ਕਿ ਜਿਸ ਦੇ ਵਿੱਚ ਬੁੱਤ ਪ੍ਰਸਤੀ ਵੀ, ਰੂਹਾਂ ਦੀ ਪੂਜਾ, ਜਾਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਵੀ ਜਿਹੜੇ ਨੇਟਿਵਸ ਨੇ ਉਹ ਉਸ ਕਿਸਮ ਦੇ ਬਿਲੀਫ ਚਲੇ ਗਏ ਜਿਹੜੇ ਦੁਨੀਆ ਤੋਂ ਨੇ। ਉਹਨਾਂ ਦੀਆਂ ਕਬਰਾਂ, ਉਹਨਾਂ ਦੀਆਂ ਰੂਹਾਂ ਜਿਨ੍ਹਾਂ ਪਹਾੜਾਂ 'ਤੇ ਉਹਨਾਂ ਨੂੰ ਦਫਨਾਇਆ ਜਾਂਦਾ ਹੈ, ਉਹਨਾਂ ਦੀ ਵਰਸ਼ਿਪ ਕਰਦੇ ਨੇ। ਇਸ ਲਈ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ 'ਚ ਬਹੁਤ ਸਾਰੀਆਂ ਪਹਾੜੀਆਂ ਵੀ ਸੁਰੱਖਿਅਤ ਰੱਖੀਆਂ ਹੁੰਦੀਆਂ, ਕਿਉਂਕਿ ਨੇਟਿਵਸ ਇਹ ਕਹਿੰਦੇ ਨੇ ਕਿ ਇੱਥੇ ਸਾਡੇ ਪੁਰਖਿਆਂ ਦੀਆਂ ਰੂਹਾਂ ਨੇ। ਉਹਨਾਂ ਜ਼ਮਾਨਿਆਂ 'ਚ ਰੋਮਨ ਐਮਪਾਇਰ ਸੀ। ਜ਼ਮਾਨੇ ਬਦਲੇ, ਬਗਦਾਦ ਐਮਪਾਇਰ, ਜਿਸ ਨੂੰ ਅਰਬ ਐਮਪਾਇਰ, ਇਸਲਾਮਿਕ ਐਮਪਾਇਰ ਕਿਹਾ ਜਾਂਦਾ ਹੈ, ਬਹੁਤ ਵੱਡਾ ਐਮਪਾਇਰ, ਚੰਗੇਜ਼ ਖਾਨ ਉਸ ਨੂੰ ਡਿਸਟਰੋਏ ਕਰਦਾ। ਅਤੇ ਫਿਰ ਇੱਕ ਉਹ ਫੈਮਿਲੀ ਜਿਹੜੀ ਬਾਅਦ ਦੇ ਵਿੱਚ, ਚੰਗੇਜ਼ ਖਾਨ ਮੁਸਲਮਾਨ ਨਹੀਂ ਹੈ, ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਵੀ ਖਾਨ ਸਾਰੇ ਮੁਸਲਮਾਨ ਹੁੰਦੇ ਨੇ। ਰਾਦਰ ਉਹ ਜਦੋਂ ਇਸਲਾਮਿਕ ਸਿਵਲਾਈਜੇਸ਼ਨ ਨੂੰ ਬਗਦਾਦ ਦੇ ਵਿੱਚ ਡਿਸਟਰੋਏ ਕਰਦਾ ਅਤੇ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਸਜ਼ਾ ਦੇਣ ਆਇਆ, ਪਰ ਉਸ ਦਾ ਲੜਕਾ ਕੁਬਲੇ ਖਾਨ ਮੁਸਲਮਾਨ ਹੋ ਜਾਂਦਾ ਅਤੇ ਫਿਰ ਹਲਾਕੂ ਔਰ ਉਹਨਾਂ ਦੀ ਔਲਾਦ ਜਿਹੜੀ ਬਾਬਰ ਦੇ ਰੂਪ ਦੇ ਵਿੱਚ ਮੁਗਲਿਆ ਸਲਤਨਤ ਭਾਰਤ ਦੇ ਵਿੱਚ ਸਥਾਪਿਤ ਕਰਦੇ ਨੇ। ਪਰ ਇਨ ਦਾ ਮੀਨ ਟਾਈਮ ਬਹੁਤ ਵੱਡਾ ਐਮਪਾਇਰ, ਜਿਸ ਨੂੰ ਸਲਤਨਤ ਉਸਮਾਨੀਆ ਕਿਹਾ ਜਾਂਦਾ ਸੀ, ਅਸੀਂ ਆਟੋਮੈਨ ਐਮਪਾਇਰ ਕਹਿੰਦੇ, ਲਗਭਗ 800 ਸਾਲ ਆਟੋਮੈਨ ਐਮਪਾਇਰ ਦੁਨੀਆ 'ਤੇ ਰੂਲ ਕਰਦੇ, ਜਿਨ੍ਹਾਂ ਦੇ ਰਾਜ ਦੇ ਵਿੱਚ ਵੱਡਾ ਹਿੱਸਾ ਯੂਰਪ ਦਾ, ਅਫਰੀਕਾ ਦਾ ਔਰ ਏਸ਼ੀਆ ਮਹਾਂਦੀਪਾਂ ਦਾ ਵੀ ਸੀ। ਸੋ ਇਹ ਸਾਰੇ ਦੁਨੀਆ ਦੇ ਐਮਪਾਇਰਸ, ਜਾਂ ਇਹਨਾਂ ਵਿਚਲੀ ਜਦੋਂ ਅਸੀਂ ਸਾਰੀ ਉਸ ਸਫ਼ਰ ਦੀ ਗੱਲ ਨੂੰ ਦੇਖਦੇ ਅਤੇ ਉਸ ਦੇ ਨਾਲ ਜੁੜੇ ਹੋਏ ਧਰਮਾਂ ਦੀ ਗੱਲ ਵੀ ਹੁੰਦੀ ਹੈ। ਔਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਹਰ ਨੇਸ਼ਨ ਜਿਹੜਾ ਉਸ ਦਾ ਇੱਕ ਧਰਮ ਹੁੰਦਾ ਹੈ, ਜਾਂ ਹਰ ਧਰਮ ਨੂੰ ਇੱਕ ਨੇਸ਼ਨ ਦੀ ਲੋੜ ਹੈ। ਇਹਨੂੰ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਨਾਲ ਜੋੜ ਕੇ ਦੇਖਦੇ ਹਾਂ ਕਿ ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ, ਅਤੇ ਇਸ ਹਕੀਕਤ ਨੂੰ
ਥੋੜ੍ਹਾ ਬਹੁਤ ਸਮਝਿਆ ਜਾ ਸਕਦਾ ਹੈ ਕਿ ਇਹ ਜਿਹੜੇ ਐਮਪਾਇਰ ਸਨ, ਇਹਨਾਂ ਨੇ ਕਿਵੇਂ ਤਬਦੀਲ ਕੀਤਾ ਦੁਨੀਆ ਦੀ ਅੱਡ-ਅੱਡ ਤਹਿਜ਼ੀਬਾਂ ਨੂੰ। ਜਿਵੇਂ ਭਾਈ ਬਲਕਰਨ ਸਿੰਘ ਜਦੋਂ ਉਹ ਮੈਂਸ਼ਨ ਕਰ ਰਹੇ ਸੀ ਕਿ ਇੱਕ ਫਿਨੋਮੀਨਾ ਜਿਹੜਾ ਅਸੀਂ ਸਾਡੇ ਕੱਲ੍ਹ ਦੇ ਦੀਵਾਨ 'ਚ ਵੀ ਬਹੁਤ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਬੈਠੇ ਸਨ, ਅੱਜ ਵੀ ਮੈਂ ਦੇਖ ਰਿਹਾ ਦੀਵਾਨ ਦੇ ਵਿੱਚ ਨੇ, ਅਤੇ ਜਿਹੜੀ ਇੱਕ ਸ਼ਿਕਾਇਤ ਸਾਨੂੰ ਆ ਰਹੀ ਹੈ ਜਾਂ ਅਸੀਂ ਦੇਖਦੇ ਹਾਂ ਕਿ ਸਾਡੀ ਯੰਗਰ ਜਨਰੇਸ਼ਨ ਜਦੋਂ ਸੰਘਰਸ਼ ਪ੍ਰਬਲ ਸੀ 41 ਵਰ੍ਹੇ ਪਹਿਲਾਂ ਜਾਂ ਉਸ ਤੋਂ ਵੀ ਲਗਭਗ ਇੱਕ ਦਹਾਈ ਪਹਿਲਾਂ, ਜਦੋਂ ਭਾਈ ਫੌਜਾ ਸਿੰਘ ਆਪਣੇ 12 ਹੋਰ ਸਾਥੀ ਸਿੰਘਾਂ ਨਾਲ ਅੰਮ੍ਰਿਤਸਰ ਦੀ ਧਰਤੀ 'ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਨਰਕਧਾਰੀਆਂ ਨੂੰ ਚੈਲੰਜ ਕਰਦੇ ਹੈ, ਭਾਰਤੀ ਹਕੂਮਤ ਦੀ ਪ੍ਰੋਕਸੀ ਵਾਰ ਜਿਹੜੀ ਉਹਨਾਂ ਨੇ ਨਕਲੀ ਗੁਰੂ ਡੰਮ ਰਾਹੀਂ ਵਿੱਢੀ। ਔਰ ਤੁਹਾਨੂੰ ਜੇ ਤੁਸੀਂ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ 1947 ਤੋਂ ਬਾਅਦ ਦੀਆਂ ਡਿਵੈਲਪਮੈਂਟਸ ਨੂੰ ਤੁਸੀਂ ਦੇਖੋਗੇ ਕਿ ਸਾਡੇ ਦੁਸ਼ਮਣ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਕਿ ਗ੍ਰੰਥ ਅਤੇ ਪੰਥ ਇਹ ਦੋ ਪਿੱਲਰ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਦੀਆਂ ਫਾਊਂਡੇਸ਼ਨਸ ਨੇ, ਔਰ ਇਹਨਾਂ ਦੋਨਾਂ ਦੇ ਉੱਤੇ ਹੀ ਅਟੈਕ। ਇਕੱਲੀ ਗੱਲ ਇਹਨਾਂ ਦੇ ਕੋਲ ਤਾਂ ਪੋਲੀਟੀਕਲ ਪਾਵਰ ਹੈ। ਅਸੀਂ ਐਕੈਡੈਮਿਕਸ ਦੇ ਵਿੱਚ ਇੱਕ ਡਿਬੇਟ ਨੂੰ ਦੇਖਦੇ ਹਾਂ ਜਿਹੜੀ ਮੈਕਲਾਉਡੀਅਨ ਸਕੂਲ ਆਫ ਥਾਟ ਨੇ ਸ਼ੁਰੂ ਕੀਤੀ, ਔਰ ਉਹਨਾਂ ਨੇ ਸਿੱਖਾਂ ਦੇ ਮੁੰਡੇ ਹੀ ਜਿਨ੍ਹਾਂ ਤੋਂ PhD ਕਰਵਾਈ ਗਈ ਉਹਨਾਂ ਰਾਹੀਂ ਹੀ ਉਹਨਾਂ ਗੱਲਾਂ ਨੂੰ ਚੈਲੰਜ ਕੀਤਾ। ਮੈਕਲਾਉਡ ਅਜਨਾਲੇ ਦੇ ਵਿੱਚ, ਬਟਾਲੇ ਦੇ ਵਿੱਚ ਖਾਸ ਤੌਰ 'ਤੇ ਯੂਨੀਅਨ ਬੀਅਰਿੰਗ ਕ੍ਰਿਸਚਨ ਕਾਲਜ, ਜਿਸ ਦੇ ਵਿੱਚ ਵੱਡਾ ਮਿਸ਼ਨ ਈਸਾਈਆਂ ਨੇ 1849 'ਚ ਜਦੋਂ ਉਹਨਾਂ ਨੇ ਪੰਜਾਬ ਕੰਕਰ ਕੀਤਾ ਅਤੇ ਉਹਨਾਂ ਨੇ ਦੇਖਿਆ ਕਿ ਵੀ ਇਹ ਮਾਝਾ ਸਿੱਖੀ ਦਾ ਧੁਰ ਹੈ, ਐਕਸਲ ਹੈ, ਅਤੇ ਜੇ ਮਾਝੇ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਈਸਾਈ ਬਣਾ ਲਿਆ। ਕੁਛ ਵਰ੍ਹਿਆਂ ਬਾਅਦ ਕਪੂਰਥਲਾ ਰਿਆਸਤ ਦਾ ਜਗਤਜੀਤ ਉਹ ਵੀ ਈਸਾਈ ਹੋਇਆ, ਤਾਂ ਉਹਨਾਂ ਕਿਹਾ ਜੇ ਮਾਝੇ ਨੂੰ ਅਸੀਂ ਕਨਵਰਟ ਕਰ ਲਈਏ ਤਾਂ ਸਾਡਾ ਕੰਮ ਸੌਖਾ ਹੋ ਜਾਏਗਾ। ਉਹਨਾਂ ਨੇ ਦੋ ਵੱਡੇ ਸੈਂਟਰ ਈਸਾਈਅਤ ਦੇ ਕਾਇਮ ਕੀਤੇ, ਇੱਕ ਬਟਾਲੇ ਦੇ ਵਿੱਚ, ਇੱਕ ਅਜਨਾਲੇ ਦੇ ਵਿੱਚ। ਬਟਾਲਾ ਜਿੱਥੇ ਜਿਹੜਾ ਮਹਾਰਾਜਾ ਸ਼ੇਰ ਸਿੰਘ ਦਾ ਪੈਲੇਸ ਸੀ, ਉਹਨਾਂ ਦਾ ਨਿੱਜੀ ਮਹਿਲ ਸੀ, ਅੱਜ ਵੀ ਜਿਹੜਾ ਉੱਥੇ ਯੂਨੀਅਨ ਬੀਅਰਿੰਗ ਕ੍ਰਿਸਚਨ ਕਾਲਜ ਹੈ ਉਹ ਮਹਾਰਾਜਾ ਸ਼ੇਰ ਸਿੰਘ ਦੇ ਪੈਲੇਸ ਦੇ ਵਿੱਚ ਹੈ। ਔਰ ਬਹੁਤ ਵੱਡਾ ਬਟਾਲੇ ਦੇ ਵਿੱਚ ਸੈਂਟਰ ਜਿਹੜਾ ਇਹ ਉਹਨਾਂ ਨੇ ਐਸਟੈਬਲਿਸ਼ ਕੀਤਾ, ਔਰ ਉਹਨਾਂ ਰਾਹੀਂ ਮੈਕਲਾਉਡ ਲਗਭਗ 18 ਸਾਲ ਉਸ ਬਟਾਲੇ ਦੇ ਈਸਾਈ ਸੈਂਟਰ ਦੇ ਵਿੱਚ ਐਜ਼ ਏ ਈਸਾਈ ਮਿਸ਼ਨਰੀ ਦੇ ਤੌਰ ਦੇ ਉੱਤੇ ਪ੍ਰਚਾਰ ਕਰਦਾ ਰਿਹਾ। ਔਰ ਬਾਅਦ 'ਚ ਉਹਨੇ ਇਹ ਡਰਾਮਾ ਕਰਕੇ ਕਿ ਜੀ ਉਹ ਨਾਸਤਕ ਹੋ ਗਿਆ, ਉਹ UK ਪੜ੍ਹਨ ਚਲਾ ਗਿਆ, ਰਿਲੀਜੀਅਸ ਸਟੱਡੀ, ਸਿੱਖਇਜ਼ਮ 'ਤੇ ਸਟੱਡੀ। ਔਰ ਜੇ ਤੁਸੀਂ ਦੇਖੋਗੇ ਕਿ ਕਿਵੇਂ ਸਿਸਟੇਮੈਟਿਕਲੀ ਕ੍ਰਿਸਚੈਨਿਟੀ ਵਾਲਿਆਂ ਨੂੰ ਵੀ ਸਿੱਖੀ ਤੋਂ ਖਤਰਾ ਨਜ਼ਰ ਆਇਆ, ਕਿਵੇਂ ਭਾਰਤੀ ਹਕੂਮਤ ਉਹਨਾਂ ਦਾ ਥਾਟ, ਜਿਵੇਂ ਮੈਂ ਕੱਲ੍ਹ ਕਿਹਾ ਸੀ, ਇਹ ਤਾਂ ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ ਜੂਨ 84 ਦੇ ਘੱਲੂਘਾਰੇ ਮੌਕੇ ਆਪਣੀ ਨਜ਼ਮ ਨਵਾਂ ਘੱਲੂਘਾਰਾ ਲਿਖੀ ਤਾਂ ਇੱਕ ਲਾਈਨ ਉਸ ਦੇ ਵਿੱਚ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ ਸਮਝ ਆਏਗੀ ਕਿ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ, ਜਿਹੜੀ ਬਰਾਬਰੀ ਦੀ ਸੀ, ਇਨਸਾਨ ਨੂੰ ਗੜ ਨਾਲ ਲਾਉਣ ਦੀ ਸੀ, ਊਚ ਨੀਚ 'ਚੋਂ ਕੱਢ ਕੇ ਇਸ ਗੱਲ ਦੀ ਵਜ਼ਾਹਤ ਸੀ ਕਿ ਅਸੀਂ ਨਾ ਉੱਤਮ ਹੈ ਨਾ ਨੀਚ ਹੈ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਕ, ਕਿ ਅਸੀਂ ਰੱਬ ਦੇ ਬੰਦੇ, ਕੋਈ ਉੱਚਾ ਨੀਵਾਂ ਨਹੀਂ ਹੈ। ਜਿਨ੍ਹਾਂ ਨੇ ਨਿਮਾਣਿਆਂ ਨਿਤਾਣਿਆਂ ਨੂੰ ਆਪਣੇ ਗਲ ਨਾਲ ਲਾਇਆ, ਔਰ ਲਗਭਗ 5-6 ਹਜ਼ਾਰ ਦੇ ਇਨਸਾਨੀ ਇਤਿਹਾਸ 'ਚ ਜਿਵੇਂ ਵਿਮਨ ਨੂੰ ਟਰੀਟ ਕੀਤਾ ਗਿਆ ਹਰ ਆਈਡੀਓਲੋਜੀ ਨੇ, ਮੈਂ ਡੀਟੇਲ 'ਚ ਨਹੀਂ ਜਾਵਾਂਗਾ, ਤੁਸੀਂ ਜਿਹੜੇ ਐਸਟੈਬਲਿਸ਼ਡ ਫੇਥ ਨੇ ਉਹਨਾਂ ਵਿਚਲਾ ਕ੍ਰਾਈਟੇਰੀਆ ਕੀ ਹੈ ਔਰਤ ਲਈ ਉਸ ਨੂੰ ਦੇਖ ਲਓ, ਅਤੇ ਜਿਹੜੇ ਉਸ ਵੇਲੇ ਦੇ ਸੋਸ਼ਲ ਥਿੰਕਰ ਨੇ ਜਾਂ ਈਵਨ ਬੁੱਧ ਵਰਗਾ ਜਿਹੜਾ ਰੈਵੋਲੂਸ਼ਨਰੀ ਵੀ ਹੈ, ਉਹਦਾ ਇੱਕ ਡਾਇਲੋਗ ਹੈ ਕਿ ਉਸ ਦਾ ਪ੍ਰਮੁੱਖ ਸਟੂਡੈਂਟ ਹੈ ਆਨੰਦ, ਔਰ ਆਨੰਦ ਇਹ ਫੈਸਲਾ ਕਰਦਾ ਹੈ ਕਿ ਔਰਤਾਂ ਨੂੰ ਜਿਹੜਾ ਬੁੱਧਿਜ਼ਮ ਦਾ ਆਰਗੇਨਾਈਜੇਸ਼ਨਲ ਢਾਂਚਾ ਹੈ ਸੰਘ, ਉਸ ਦਾ ਮੈਂਬਰ ਬਣਾਇਆ ਜਾਣਾ। ਮਤਲਬ ਇਹ ਹੈ ਕਿ ਬੌਧੀ ਭਿਕਸ਼ੂਆਂ ਦੇ ਨਾਲ ਔਰਤਾਂ ਵੀ ਭਿਕਸ਼ੁਣੀਆਂ ਬਣ ਸਕਦੀਆਂ ਨੇ। ਬੁੱਧ ਨੇ ਉਸ ਨੂੰ ਸੁਣਿਆ, ਉਸ ਨੇ ਕਿਹਾ ਆਨੰਦ ਤੇਰੀ ਗੱਲ ਨੂੰ ਮੈਂ ਨਕਾਰ ਤਾਂ ਨਹੀਂ ਸਕਦਾ, ਪਰ ਜੇ ਇਸ ਪਰੰਪਰਾ ਨੇ, ਸੰਘ ਦੀ ਪਰੰਪਰਾ ਨੇ 1000 ਸਾਲ ਚੱਲਣਾ ਸੀ ਤਾਂ ਹੁਣ ਇਹ 500 ਸਾਲ ਚੱਲੇਗੀ, ਯਾਨੀ ਅੱਧ ਦੇ ਵਿੱਚ ਕਰਨ ਦਾ ਇਹ ਬੁੱਧ ਦਾ ਵੀ ਨਜ਼ਰੀਆ ਹੈ। ਜਿਹੜਾ ਬੁੱਧ ਬਹੁਤ ਵੱਡਾ ਥਿੰਕਰ ਹੈ, ਅੱਜ ਵੀ ਪੱਛਮ ਨੂੰ ਜਾਂ ਤੁਸੀਂ ਹਾਲੀਵੁੱਡ ਦੇ ਬਹੁਤ ਸਾਰੇ ਸਟਾਰਸ ਦੇਖੋਗੇ ਉਹ ਬੁੱਧ ਧਰਮ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ, ਲੇਕਿਨ ਇਹ ਕ੍ਰਾਈਟੇਰੀਆ ਬੁੱਧ ਦਾ ਹੈ। ਅਤੇ ਜਿਸ ਮਜ਼ਹਬ ਦੇ
ਅੱਜ ਹਿੰਦੂਤਵਾ ਦੀ ਆਈਡੀਓਲੋਜੀ ਦੇ ਨਾਲ ਸਾਡੀ ਟੱਕਰ ਹੈ, ਉਹਦੇ ਲਈ ਤਾਂ ਤੁਸੀਂ ਮਨੂ ਸਿਮਰਤੀ ਜਿਹੜਾ ਹਿੰਦੂ ਕੋਡ ਹੈ, ਬੇਸ਼ੱਕ ਸਿਮਰਤੀਆਂ ਬਹੁਤ ਸਾਰੀਆਂ ਨੇ, ਸਿਮਰਤੀਆਂ ਵੇਦਾਂ ਦੀਆਂ ਇੰਟਰਪ੍ਰੀਟੇਸ਼ਨ ਨੇ, ਪਰ ਮਨੂ ਨੇ ਉਸ ਨੂੰ ਕੋਡੀਫਾਈ ਕੀਤਾ ਹੈ। ਉਸ ਦੇ ਔਰਤ ਬਾਰੇ ਕੀ ਵਿਚਾਰ ਨੇ ਉਹਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹੋ। ਪਰ ਲਗਭਗ 557 ਵਰ੍ਹੇ ਪਹਿਲਾਂ ਉਸ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਔਰ ਜਿਹੜੀ ਉਹਨਾਂ ਦੀ ਅੱਜ ਵੀ ਤੁਸੀਂ ਪੱਛਮ ਦੇ ਵਿੱਚ ਵੀ ਬਹੁਤ ਵਾਰ ਇੱਕੋ ਜੌਬ ਲਈ ਜਿਹਦੇ 'ਚ ਮੇਲ ਔਰ ਫੀਮੇਲ ਨੇ, ਮੇਲ ਦੀ ਤਨਖਾਹ ਜ਼ਿਆਦਾ ਹੈ, ਅਸੀਂ ਹਰਾਸਮੈਂਟ ਦੀ ਗੱਲ ਦੇਖਦੇ ਹਾਂ, ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਦੇਖਦੇ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਉਸ ਧਰਤੀ 'ਤੇ ਖਲੋ ਕੇ ਲਗਭਗ 5 ਸਦੀਆਂ ਪਹਿਲਾਂ ਇਹ ਸਟੇਟਮੈਂਟ ਦਿੰਦੇ ਨੇ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹੋ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ, ਭੰਡੋ ਹੀ ਭੰਡ ਉਪਜੈ, ਭੰਡੈ ਬਾਝ ਨਾ ਕੋਏ, ਨਾਨਕ ਭੰਡੈ ਬਾਹਰ, ਏਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ, ਭਾਗਾ ਰੱਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਜੈਂਡਰ ਨਿਊਟਰਲ ਕਿ ਰੱਬ ਦੀ ਦਰਗਾਹ 'ਚ ਕੌਣ ਮੇਲ ਹੈ, ਕੌਣ ਫੀਮੇਲ ਹੈ, ਕੌਣ ਟਰਾਂਸਜੈਂਡਰ ਹੈ, ਇਹ ਡਿਸਾਈਡ ਨਹੀਂ ਕਰੇਗਾ ਕਿ ਉਸ ਦਾ ਰੁਤਬਾ ਕੀ ਹੈ। ਉੱਥੇ ਰੱਬ ਦੀ ਦਰਗਾਹ ਦੇ ਵਿੱਚ ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਇਹ ਸਟੇਟਮੈਂਟ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਤੁਹਾਨੂੰ ਧਰਮਾਂ ਦੀ ਦੁਨੀਆ 'ਚ ਸੁਣਨ ਨੂੰ ਨਹੀਂ ਮਿਲੇਗੀ। ਬਹੁਤ ਵਾਰ ਅੱਜ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਹਾਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਉਸੇ ਹੀ ਥਾਟ ਪ੍ਰੋਸੈਸ ਨੂੰ, ਇਸ ਗੱਲ ਦਾ ਧਿਆਨ ਰਹੇ, ਗੁਰੂ ਨਾਨਕ ਪਾਤਸ਼ਾਹ ਨੇ ਗੁਰਮਤ ਗਾਡੀ ਰਾਹ ਦੀਆਂ ਫਾਊਂਡੇਸ਼ਨਸ, ਉਹ ਥਾਟ ਪ੍ਰੋਸੈਸ, ਉਹ ਆਈਡੀਓਲੋਜੀ, ਉਹ ਸਿਧਾਂਤ, ਉਹ ਬੇਸ਼ੱਕ ਮਜ਼ਹਬੀ ਦੁਨੀਆ 'ਚ ਨੇ, ਬੇਸ਼ੱਕ ਉਹ ਆਰਥਿਕ ਦੁਨੀਆ 'ਚ ਨੇ, ਬੇਸ਼ੱਕ ਉਹ ਸਮਾਜਿਕ ਦੁਨੀਆ ਦੇ ਨੇ, ਬੇਸ਼ੱਕ ਸਿਆਸੀ ਦੁਨੀਆ ਦੇ ਨੇ, ਜਾਂ ਕੁੱਲ ਹਿਊਮੈਨੀਟੇਰੀਅਨਿਜ਼ਮ ਦੀ ਗੱਲ ਜੇ ਅਸੀਂ ਕਰੀਏ, ਅੱਜ ਦੁਨੀਆ ਦੇ ਵਿੱਚ ਇੱਕ ਅਰਥ ਦੀ ਗੱਲ ਹੁੰਦੀ ਹੈ, ਕਲਾਈਮੇਟ ਚੇਂਜ ਨੂੰ ਲੈ ਕੇ ਇਸ਼ੂ ਨੇ, ਹੋਰ ਬਹੁਤ ਸਾਰੇ ਜਿਹੜੇ ਹਿਊਮੈਨਿਟੀ ਨਾਲ ਸੰਬੰਧਿਤ ਨੇ। ਔਰ ਅਕਸਰ ਰਵਿੰਦਰਨਾਥ ਟੈਗੋਰ ਦੇ ਹਵਾਲੇ ਨਾਲ ਇੱਕ ਗੱਲ ਕੀਤੀ ਜਾਂਦੀ ਹੈ ਕਿ ਜੀ ਤੁਸੀਂ ਇਸ ਧਰਤੀ ਦਾ ਨੈਸ਼ਨਲ ਐਂਥਮ ਲਿਖਿਆ, ਤੁਸੀਂ ਕੋਈ ਹਿਊਮੈਨਿਟੀ ਦੇ ਲਈ, ਕੋਈ ਇਨਸਾਨੀਅਤ ਦੇ ਲਈ ਵੀ ਨੈਸ਼ਨਲ ਐਂਥਮ ਲਿਖੋ। ਅਤੇ ਟੈਗੋਰ ਦਾ ਕਹਿਣਾ ਸੀ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਹੋਇਆ, ਉਸ ਤੋਂ ਬਿਹਤਰ ਕੋਈ ਹੋਰ ਲਿਖ ਨਹੀਂ ਸਕਦਾ। ਜਦੋਂ ਅਸੀਂ ਸ਼ਾਮ ਨੂੰ ਸੋਹਿਲੇ ਦੀ ਬਾਣੀ 5 ਸ਼ਬਦ ਜਿਹੜੇ ਅੱਡ ਅੱਡ ਰਾਗਾਂ 'ਚੋਂ ਪਿਕ ਕੀਤੇ ਹੋਏ ਨੇ ਉਸ ਨੂੰ ਪੜ੍ਹਦੇ ਹਾਂ, ਅਤੇ ਫਿਰ ਤੁਸੀਂ ਜੇ ਹਿਊਮੈਨੀਟੇਰੀਅਨਿਜ਼ਮ ਦੇਖਣਾ ਹੈ, ਕੁੱਲ ਕਾਇਨਾਤ ਨੂੰ ਆਪਣੇ ਗਲ ਨਾਲ ਲਾਉਣ ਦਾ ਕਾਨਸੈਪਟ ਦੇਖਣਾ ਹੈ, ਸਮੁੱਚਾ ਯੂਨੀਵਰਸ ਤੁਹਾਨੂੰ ਆਪਣਾ ਹਿੱਸਾ ਜਾਪੇ ਅਤੇ ਤੁਹਾਨੂੰ ਲੱਗੇ ਕਿ ਵੀ ਤੁਸੀਂ ਉਸ ਸਾਰੇ ਯੂਨੀਵਰਸ ਦਾ, ਜਿਸ ਯੂਨੀਵਰਸ ਦੇ ਵਿੱਚ ਸਾਡੀ ਧਰਤੀ ਹੈ, ਸੋਲਰ ਸਿਸਟਮ ਹੈ, ਬਿਲੀਅਨਸ ਆਫ ਗਲੈਕਸੀਜ਼ ਨੇ, ਉਹਨੂੰ ਕਾਸਮੋਸ ਨੂੰ ਬਣਾਉਂਦਾ ਹੈ। ਅਤੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਇਹ ਗੁਰੂ ਨਾਨਕ ਪਾਤਸ਼ਾਹ ਸਮੁੱਚੀ ਕਾਸਮੋਸ ਨੂੰ, ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਦੁਨੀਆ ਦੇ ਵਿੱਚ ਕਿਸੇ ਦਾ ਇੰਡੀਵਿਜੂਅਲਿਜ਼ਮ ਐਗਜ਼ਿਸਟ ਨਹੀਂ ਕਰਦਾ। ਅਸੀਂ ਸਾਰੇ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਸੂਤਰ ਹੈ ਉਹ ਧਾਗਾ, ਧਾਗੇ ਨਾਲ ਬੱਝੀ ਹੋਈ ਸਮੱਗਰੀ ਹੈ ਸਾਰਾ ਕਾਸਮੋਸ, ਸਾਰੀ ਧਰਤੀ। ਅਤੇ ਅਸੀਂ ਇਸ ਧਰਤੀ ਦੇ ਉੱਤੇ ਜਿੱਥੇ ਬਹੁਤ ਸਾਰੀ ਕ੍ਰੀਏਸ਼ਨ ਹੈ, ਪਲਾਂਟਸ ਨੇ, ਐਨੀਮਲਸ ਨੇ, ਜ਼ੂਓਲੋਜੀ ਦੇ ਸਟੂਡੈਂਟ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਪ੍ਰੋਟੋਜ਼ੋਆ ਤੋਂ ਉਸ ਕ੍ਰੀਏਸ਼ਨ ਦੀ ਗੱਲ ਸਿੱਖਣਾ ਸ਼ੁਰੂ ਕਰਦੇ ਨੇ, ਅਤੇ ਫਿਰ ਕਲਾਸ ਮੈਮੇਲੀਆ ਤੱਕ ਆਉਂਦਿਆਂ ਹਿਊਮਨ ਬੀਇੰਗ ਦੀ ਗੱਲ ਹੁੰਦੀ ਹੈ। ਅਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਕਿ ਇਨਸਾਨ ਸਭ ਫਾਰਮਸ ਆਫ ਲਾਈਫ ਨੂੰ ਤੂੰ ਸਬਜੂਗੇਟ ਕਰ ਲਿਆ, ਤੇਰੀ ਸਰਦਾਰੀ ਹੈ ਇਸ ਧਰਤੀ ਦੇ ਉੱਤੇ, ਪਰ ਤੇਰੇ ਫਰਜ਼ ਨੇ, ਤੂੰ ਇਹ ਦੇਖ ਕਿ ਤੂੰ ਕਾਹਦੇ ਲਈ ਆਇਆ ਹੈ, ਤੇਰਾ ਇਸ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਤੇਰੀ ਆਮਦ ਨੇ
ਕੀ ਤਬਦੀਲੀ ਲਿਆਣੀ ਹੈ ਜਾਂ ਤੇਰੇ ਜ਼ਿੰਮੇ ਕੀ ਹੈ। ਔਰ ਇਸ ਗੱਲ ਦੀ ਯਾਦ ਦਹਾਨੀ ਜਦੋਂ ਅਸੀਂ ਸਮਾਜਿਕ ਢਾਂਚੇ ਦੀ ਗੱਲ ਕਰਦੇ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਅੱਜ ਇਹ ਇੱਕ ਬਦਕਿਸਮਤੀ ਹੈ ਕਿ ਸਾਡਾ ਵੱਡਾ ਹਿੱਸਾ ਉਸ ਬਾਬਾ ਕਲਚਰ, ਹੋਲੀ ਮੈਨ ਕਲਚਰ ਦਾ ਸ਼ਿਕਾਰ ਹੈ। ਇਹ ਉਹਨਾਂ ਕਲਚਰਸ ਦੀ ਦੇਣ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਧਰਮ 'ਤੇ ਬੇਸਡ ਸਟੇਟ ਦੀ ਗੱਲ ਕਰਦੇ ਹਾਂ ਜਾਂ ਸਟੇਟ ਦੇ ਨਾਲ ਜੁੜੇ ਹੋਏ ਧਰਮ ਦੀ ਗੱਲ ਕਰਦੇ ਹਾਂ, ਅਤੇ ਧਰਮ ਮਹਿਜ਼ ਇੱਕ ਇਬਾਦਤ ਦਾ ਰੰਗ ਨਹੀਂ ਹੈ ਜਾਂ ਇਬਾਦਤ ਦਾ ਨਾਂ ਨਹੀਂ ਹੈ, ਉਹ ਤੁਹਾਡੀ ਇੱਕ ਸਿਵਲਾਈਜੇਸ਼ਨ ਨੂੰ ਬਿਲਡ ਕਰਦਾ। 10 ਗੁਰੂ ਸਾਹਿਬਾਨ ਨੇ ਮਹਿਜ਼ ਇੱਕ ਆਈਡੀਓਲੋਜੀ ਨਹੀਂ ਦਿੱਤੀ ਕਿ ਉਹ ਤੁਹਾਡਾ ਇਬਾਦਤ ਦਾ ਢੰਗ ਹੈ, ਬਾਕੀਆਂ ਨਾਲੋਂ ਵੱਖਰਾ ਹੈ। ਗੁਰੂ ਸਾਹਿਬ ਨੇ ਉਸ ਧਰਤੀ ਦੇ ਉੱਤੇ ਇੱਕ ਤਹਿਜ਼ੀਬ ਨੂੰ ਸਿਰਜਿਆ। ਤਹਿਜ਼ੀਬ ਸਿਵਲਾਈਜੇਸ਼ਨ ਨੂੰ ਕਹਿੰਦੇ ਨੇ, ਅੱਜ ਦੀ ਜ਼ੁਬਾਨ 'ਚ ਸੱਭਿਅਤਾ ਲਫ਼ਜ਼ ਉਹਦੇ ਲਈ ਇਹਨਾਂ ਨੇ ਘੜਿਆ ਹੋਇਆ। ਹੁਣ ਸਿਵਲਾਈਜੇਸ਼ਨ ਦੇ ਵਿੱਚ ਪਹਿਲਾਂ ਤੁਹਾਡੇ ਪ੍ਰਿੰਸੀਪਲਸ ਨੇ, ਸਿਧਾਂਤ ਨੇ, ਔਰ ਸਿੱਖੀ ਦੇ ਸਿਧਾਂਤ ਇੰਨੇ ਪੁਖਤਾ ਨੇ। 1993 ਦੇ ਵਿੱਚ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਸ਼ਿਕਾਗੋ ਦੇ ਵਿੱਚ। ਮੈਨੂੰ ਵੀ ਸਿੱਖੀਜ਼ਮ 'ਤੇ ਬੋਲਣ ਲਈ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ ਇਨਵਾਈਟ ਕੀਤਾ ਗਿਆ। ਬਹੁਤ ਵੱਡਾ, ਦੁਨੀਆ ਦੇ 68 ਦੇ ਕਰੀਬ ਰੈਕਗਨਾਈਜ਼ਡ ਰਿਲੀਜਨਸ ਦੇ ਨੁਮਾਇੰਦੇ ਸਨ। ਔਰ ਇਹ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਦੀ ਅਹਿਮੀਅਤ ਇਹ ਹੈ ਕਿ 1893 'ਚ ਜਦੋਂ ਸਵਾਮੀ ਵਿਵੇਕਾਨੰਦ, ਜਿਹੜਾ ਕਿ ਰਾਮਾ ਕ੍ਰਿਸ਼ਨਾ ਪਰਮਹੰਸ ਦਾ ਸਟੂਡੈਂਟ ਸੀ, ਉਸ ਨੇ ਪਹਿਲੀ ਵਾਰ ਹਿੰਦੂਇਜ਼ਮ ਨੂੰ ਇੰਟਰੋਡਿਊਸ ਕਰਵਾਇਆ ਸੀ ਅਮਰੀਕਾ ਦੇ ਲੋਕਾਂ ਦੇ ਸਾਹਮਣੇ। ਔਰ ਇਹ ਇੱਕ ਵੱਖਰੀ ਗੱਲ ਹੈ। ਔਰ ਮੈਨੂੰ ਯਾਦ ਹੈ ਕਿ ਉਸ ਫੰਕਸ਼ਨ ਦੇ ਵਿੱਚ ਹੀ ਜਿਹੜਾ ਡਾਕਟਰ ਨੋਇਲ ਕਿੰਗ, ਜਿਹੜੇ ਪ੍ਰੋਫੈਸਰ ਐਮਰੇਟਸ ਸਨ ਕੈਲੀਫੋਰਨੀਆ ਯੂਨੀਵਰਸਿਟੀ ਦੇ, ਉਹਨਾਂ ਦੇ ਐਨਸੈਸਟਰਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਨੌਕਰੀ ਕੀਤੀ ਹੋਈ ਸੀ। ਉਹਨਾਂ ਦੇ ਖੁੱਲ੍ਹੇ ਵਾਲ ਹੁੰਦੇ ਸੀ, ਲੰਬੀ ਚਿੱਟੀ ਦਾੜ੍ਹੀ, ਔਰ ਬਹੁਤ ਬੇਬਾਕੀ ਨਾਲ ਉਹ ਵਿਜ਼ਿਟਿੰਗ ਪ੍ਰੋਫੈਸਰ ਵੀ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ। ਬੜੀ ਬੇਬਾਕੀ ਦੇ ਨਾਲ ਉਹ ਸਿੱਖੀ ਦੀ ਤਾਰੀਫ ਕਰਦੇ ਸਨ। ਅਤੇ ਅਸੀਂ ਐਲੀਵੇਟਰ ਤੋਂ ਉਤਰ ਰਹੇ ਸੀ ਅਤੇ ਡਾਕਟਰ ਨੋਇਲ ਕਿੰਗ ਨੇ ਮੈਨੂੰ ਪੁੱਛਿਆ ਕਿ 1893 'ਚ ਜਦੋਂ ਕੋਈ ਕਾਨਫਰੰਸ ਇੱਥੇ ਹੋਈ ਸੀ ਵਰਲਡ ਪਾਰਲੀਮੈਂਟ, ਕੀ ਕੋਈ ਸਿੱਖਾਂ ਦਾ ਨੁਮਾਇੰਦਾ ਵੀ ਆਇਆ ਸੀ? ਮੈਂ ਕਿਹਾ ਜੀ ਨਹੀਂ, ਸਿੱਖ ਨੁਮਾਇੰਦਾ ਨਹੀਂ ਸੀ ਆਇਆ। ਕਪੂਰਥਲੇ ਦਾ ਰਾਜਾ ਜਗਤਜੀਤ ਕ੍ਰਿਸਚੀਅਨਿਟੀ ਦੀ ਨੁਮਾਇੰਦਗੀ ਕਰਨ ਆਇਆ ਸੀ। ਤਾਂ ਉਹਨਾਂ ਨੇ ਜਿਹੜੀ ਗੱਲ ਕਹੀ, ਬਹੁਤ ਵਾਰ ਜਦੋਂ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਦੁਹਰਾਉਂਦੇ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਕਪੂਰਥਲੇ ਦਾ ਮਹਾਰਾਜਾ ਜਗਤਜੀਤ ਕ੍ਰਿਸਚੀਅਨਿਟੀ ਦੀ ਨੁਮਾਇੰਦਗੀ ਕਰਨ ਆਇਆ ਸੀ, ਤਾਂ ਡਾਕਟਰ ਨੋਇਲ ਕਿੰਗ ਨੇ ਕਿਹਾ ਸਿੱਖ ਆਫ ਗੁਰੂ ਨਾਨਕ ਕੇਮ ਐਨੀਵੇ, ਕਿ ਵੀ ਕਿਸੇ ਰਸਤੋਂ ਵੀ ਆਇਆ। ਕਿ ਪੰਜਾਬ ਦੇ ਅੰਦਰ ਜੋ ਥਾਟ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਹੈ, ਔਰ ਜਿਹੜੀ ਤਹਿਜ਼ੀਬ, ਸਿੱਖ ਤਹਿਜ਼ੀਬ 10 ਪਾਤਸ਼ਾਹੀਆਂ ਨੇ 230 ਵਰੇ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਇਹਨਾਂ 230 ਵਰਿਆਂ ਦੇ ਵਿੱਚ ਇੱਕ ਤਹਿਜ਼ੀਬ ਘੜੀ ਗਈ, ਇੱਕ ਸਿਵਲਾਈਜੇਸ਼ਨ ਜਿਸ ਨੂੰ ਲੈਂਗੁਏਜ ਦਿੱਤੀ। ਹੁਣ ਲੈਂਗੁਏਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਬਹੁਤ ਵਾਰ ਐਪਰੀਸ਼ੀਏਟ ਕਰਦਾ ਹਾਂ ਜਦੋਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਕੂਲ ਨੇ, ਜਿਹੜੇ ਬੇਸ਼ੱਕ ਕੋਈ ਪੋਲੀਟੀਕਲ ਲੈਵਲ ਦੇ ਐਕਟਿਵਿਸਟ ਨਹੀਂ ਵੀ ਨੇ, ਪਰ ਉਹਨਾਂ ਨੇ ਮਿੱਥਿਆ ਵੀ ਉਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ, ਗੁਰਮੁਖੀ ਸਕ੍ਰਿਪਟ ਨਾਲ ਜੋੜਦੇ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਪਰਸ਼ੀਅਨ ਐਮਪਾਇਰ, ਬਹੁਤ ਵੱਡਾ ਐਮਪਾਇਰ ਸੀ, ਅੱਜ ਦੇ ਪਰਸ਼ੀਆ, ਈਰਾਨ ਦਾ ਅੱਜ ਕੱਲ੍ਹ ਜ਼ਿਕਰ ਹੁੰਦਾ ਹੈ, ਅਮਰੀਕਾ, ਈਰਾਨ, ਇਜ਼ਰਾਈਲ, ਈਰਾਨ ਕਨਫਲਿਕਟ ਤੋਂ ਬਾਅਦ, ਅਤੇ ਬਹੁਤ ਘੱਟ ਨੂੰ ਪਤਾ ਹੈ ਕਿ ਜਦੋਂ ਅਜੇ ਇਸਲਾਮ ਨਹੀਂ ਸੀ ਆਇਆ, ਬਹੁਤ ਵੱਡਾ ਪਰਸ਼ੀਅਨ, ਫਾਰਸੀ ਜਿਹੜੀ ਜ਼ਬਾਨ ਹੈ ਉਹਨੂੰ ਪਰਸ਼ੀਅਨ ਕਹਿੰਦੇ ਨੇ, ਫਾਰਸ ਕਹਿੰਦੇ ਸੀ ਇਸ ਨੂੰ ਅਰਬੀ ਦੇ ਵਿੱਚ ਵੀ। ਔਰ ਫਾਰਸੀ ਜ਼ਬਾਨ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਸਿੱਖ ਰਾਜ ਦੇ ਵੇਲੇ ਵੀ ਸਰਕਾਰੇ ਖਾਲਸਾ ਜੀਓ 'ਚ ਸਾਡੀ ਸਰਕਾਰੀ ਜ਼ਬਾਨ ਪਰਸ਼ੀਅਨ ਸੀ, ਫਾਰਸੀ ਸੀ। ਔਰ ਉਹ ਪਰਸ਼ੀਆ ਦਾ ਐਮਪਾਇਰ ਮੌਜੂਦਾ ਈਰਾਨ ਤੋਂ ਲੈ ਕੇ ਨੀਲ ਦਰਿਆ ਤੱਕ, ਜਿੱਥੇ ਸਾਰੀ ਅਰਬ ਸਿਵਲਾਈਜੇਸ਼ਨ ਹੈ, ਉਸ ਤੱਕ ਫੈਲਿਆ ਹੋਇਆ ਸੀ। ਜਦੋਂ ਇਸਲਾਮ ਦਾ ਰਾਈਜ਼ ਹੋਇਆ, ਅਰਬੀ ਰਾਜਿਆਂ ਨੇ ਆਪਣਾ ਐਕਸਪੈਂਡ ਕੀਤਾ ਔਰ ਉਹਨਾਂ ਨੇ ਪਰਸ਼ੀਅਨ ਐਮਪਾਇਰ ਨੂੰ ਡਿਫੀਟ ਕੀਤਾ, ਔਰ ਉਹਨਾਂ ਦੇ ਵਿੱਚ ਵੀ ਇਸਲਾਮ ਦਾ ਬੋਲਬਾਲਾ ਹੋਇਆ। ਅਤੇ ਖਲੀਫੇ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜੀ ਫਾਰਸੀ ਜ਼ਬਾਨ ਹੈ, ਇਸ ਦਾ ਕੀ ਕਰਨਾ ਹੈ, ਅਰਬੀ ਲਾਗੂ ਕਰੀਏ ਕੀ ਕਰੀਏ? ਉਹਨੇ ਕਿਹਾ ਜੀ ਇਹਨੂੰ ਰਹਿਣ ਦਿਓ, ਫਾਰਸੀ ਨੂੰ, ਇਹਦੀ ਸਕ੍ਰਿਪਟ ਬਦਲ ਦਿਓ,
ਇਹਨੂੰ ਅਰਬੀ 'ਚ ਕਰ ਦਿਓ। ਇਹ ਜਿਹੜਾ ਅਸੀਂ ਅਲਫ ਬੇ ਪੇ ਦੇਖਦੇ ਹਾਂ ਅਰਬੀ ਦੀ ਸਕ੍ਰਿਪਟ ਹੈ। ਹੁਣ ਤੁਸੀਂ ਡਿਬੇਟ ਜਦੋਂ ਦੇਖੋਗੇ, ਪੰਜਾਬ ਦੇ ਵਿੱਚ 47 ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਉੱਠੀ, ਲੰਬਾ ਵਕਤ ਸਟਰਗਲ ਕਰਨੀ ਪਈ, 1966 ਤੱਕ ਮੋਰਚੇ ਲਾਉਣੇ ਪਏ, 57,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇੱਕ ਸਟੇਜ ਦੇ ਉੱਤੇ ਆਰੀਆ ਸਮਾਜ ਦੇ ਵੱਡੇ ਵੱਡੇ ਸਕਾਲਰ, ਜਿਨ੍ਹਾਂ 'ਚੋਂ ਬਾਅਦ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੋਈ ਵਾਈਸ ਚਾਂਸਲਰ ਬਣਿਆ, ਕੋਈ ਸੂਰਜ ਭਾਨ, ਕੋਈ BS ਬਹਿਲ, ਉਸ ਜ਼ਮਾਨੇ ਦੇ ਟੌਪ ਆਰੀਆ ਸਮਾਜੀ ਬ੍ਰਾਂਡ, ਉਹਨਾਂ ਨੇ ਆਰਗੂਮੈਂਟ ਦਿੱਤਾ ਕਿ ਜੀ ਠੀਕ ਹੈ। ਔਰ ਮੈਂ ਇਹ ਵੀ ਯਾਦ ਕਰਵਾ ਦਿਆਂ ਕਿ ਸ਼ਾਇਦ ਦੁਨੀਆ ਦੇ ਖਿੱਤੇ 'ਚ ਪਹਿਲੀ ਵਾਰ ਹੋਇਆ ਹੋਏ ਕਿ 1951 'ਚ ਜਦੋਂ ਪਹਿਲੀ ਮਰਦਮਸ਼ੁਮਾਰੀ ਹੋਈ, ਉਦੋਂ ਤਾਂ ਨਾ ਅਜੇ ਸੰਤ ਭਿੰਡਰਾਂ ਵਾਲੇ ਸੀਨ 'ਤੇ ਸੀ, ਨਾ ਕੋਈ ਖਾਲਿਸਤਾਨ ਦੀ ਮੰਗ ਸੀ, ਲੇਕਿਨ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਭੈਣਾਂ ਨੇ ਇਹ ਮੁਹਿੰਮ ਚਲਾਈ ਕਿ ਸਾਡੀ ਬੋਲੀ ਪੰਜਾਬੀ ਨਹੀਂ ਹੈ, ਔਰ ਪੰਜਾਬੀ ਬੋਲ ਕੇ ਹਿੰਦੀ ਲਿਖਵਾਉਂਦੇ ਸੀ। ਔਰ ਇਹ 1951 ਤੋਂ ਬਾਅਦ 1961 'ਚ ਵੀ ਜਾਰੀ ਰਿਹਾ। ਅਤੇ ਜਦੋਂ ਇਹ ਕਿਹਾ ਜਾਂਦਾ ਹੈ ਕਿ 1966 'ਚ ਪੰਜਾਬ ਨੂੰ ਕੱਟ-ਵੱਢ ਦਿੱਤਾ, ਵੱਡਾ ਹਿੱਸਾ ਹਰਿਆਣਾ ਜਾਂ ਹਿਮਾਚਲ ਨੂੰ ਦਿੱਤਾ, ਉਹਦਾ ਰੀਜ਼ਨ ਇਹੀ ਹੈ ਕਿ ਜਿਹੜਾ ਉਹਨਾਂ ਨੇ ਪੰਜਾਬ ਨੂੰ ਸੋ ਕਾਲਡ ਰੀਆਰਗੇਨਾਈਜ਼ ਕੀਤਾ, ਐਕਚੁਅਲੀ ਉਹ ਡਿਵੀਜ਼ਨ ਆਫ ਪੰਜਾਬ ਲੈਂਗੁਏਜ 'ਤੇ ਬੇਸਡ ਸੀ, ਜਿਹਦਾ ਆਧਾਰ 1961 ਦੀ ਮਰਦਮਸ਼ੁਮਾਰੀ ਸੀ, ਜਿਹਦੇ 'ਚ ਪੰਜਾਬੀ ਸਾਡੇ ਹਿੰਦੂ ਭਰਾਵਾਂ ਭੈਣਾਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ ਸੀ। ਔਰ ਜਦੋਂ ਪੰਜਾਬੀ ਸੂਬੇ ਦੀ ਐਜੀਟੇਸ਼ਨ ਸ਼ੁਰੂ ਹੋਈ, ਉਹਨਾਂ ਨੇ ਇੱਕ ਆਰਗੂਮੈਂਟ ਦਿੱਤਾ ਕਿ ਠੀਕ ਹੈ ਜੀ, ਬੋਲੀ ਨੂੰ ਅਸੀਂ ਮੰਨ ਲੈਂਦੇ, ਲੇਕਿਨ ਉਹਦੀ ਸਕ੍ਰਿਪਟ ਦੇਵਨਾਗਰੀ ਹੋਏਗੀ ਕਿ ਕ ਖ ਗ ਘ, ਇਸ ਦੇ ਵਿੱਚ ਤੁਸੀਂ ਪੰਜਾਬੀ ਲਿਖੋ ਅਤੇ ਸਾਨੂੰ ਇਹ ਕਬੂਲ ਹੈ। ਇਹ ਨਾ ਕਬੂਲ ਹੋਣੀ ਸੀ ਗੱਲ, ਪਰ ਮੈਂ ਜਦੋਂ ਇਹ ਯਾਦ ਦਹਾਨੀ ਕਰਵਾਉਂਦਾ ਕਿ ਸਿਵਲਾਈਜੇਸ਼ਨ ਦਾ ਆਧਾਰ ਕਿਵੇਂ ਜ਼ਬਾਨ ਹੁੰਦੀ ਹੈ, ਲੈਂਗੁਏਜ ਹੁੰਦੀ ਹੈ। ਜਦੋਂ ਤੁਸੀਂ ਕਲੈਕਟਿਵ ਲੋਕਾਂ ਦੀ ਡੈਸਟਨੀ ਦੇਖਦੇ ਹੋ ਤਾਂ ਇੱਕ ਬਹੁਤ ਵੱਡਾ ਹਿੱਸਾ ਤੁਹਾਡਾ ਜ਼ਬਾਨ ਨਾਲ ਜੁੜਿਆ ਹੁੰਦਾ ਹੈ। ਗੁਰੂ ਸਾਹਿਬ ਨੇ ਜਿਹੜੀ ਸਿਵਲਾਈਜੇਸ਼ਨ, ਜਿਹੜੀ ਤਹਿਜ਼ੀਬ ਸਿਰਜੀ, ਉਸ ਨੂੰ ਮਾਖਿਓਂ ਮਿੱਠੀ ਪੰਜਾਬੀ ਜ਼ਬਾਨ ਔਰ ਗੁਰਮੁਖੀ ਸਕ੍ਰਿਪਟ ਨੂੰ ਕੋਡੀਫਾਈ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਕੰਮ ਨੂੰ ਸ਼ੁਰੂ ਕੀਤਾ, ਗੁਰੂ ਅੰਗਦ ਪਾਤਸ਼ਾਹ ਨੇ ਇਸ ਨੂੰ ਮੁਕੰਮਲ ਕੀਤਾ, ਇਸ ਨੂੰ ਸਪਰੈਡ ਆਊਟ ਕੀਤਾ, ਅਤੇ ਅੱਜ ਜਿੱਥੇ 1430 ਅੰਗਾਂ ਦੇ ਰੂਪ 'ਚ ਸਾਡੇ ਕੋਲ ਇਸ ਗੁਰਮੁਖੀ ਸਕ੍ਰਿਪਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੁਭਾਏਮਾਨ ਨੇ, ਉੱਥੇ ਪੰਜਾਬ ਦੀ ਤਹਿਜ਼ੀਬ ਦੇ ਵਿੱਚ ਇਹਨਾਂ ਦੇ ਚਾਹੁੰਦਿਆਂ ਹੋਇਆਂ ਵੀ ਬੇਸ਼ੱਕ ਅੱਜ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਉਹਨੂੰ ਹਿੰਦੀਆਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। 2 ਦਿਨ ਪਹਿਲਾਂ ਤੱਕ ਮਰਾਠਾ ਅਸੈਂਬਲੀ ਦੇ ਵਿੱਚ ਉਹ ਇੱਕ ਬਿੱਲ ਲਿਆਏ ਕਿ ਹਿੰਦੀ ਨੂੰ ਅਸੀਂ ਤੀਸਰੀ ਲੈਂਗੁਏਜ ਬਣਾਉਣਾ ਆਫਟਰ ਮਰਾਠੀ ਔਰ ਅੰਗਰੇਜ਼ੀ। ਹੁਣ ਤੁਸੀਂ ਦੇਖੋ, ਜਦੋਂ ਹਿੰਦੂ ਤਵੀ ਆਪਣੇ ਕਿਸੇ ਰਾਜ ਦੀ ਗੱਲ ਕਰਦੇ ਨੇ ਅਤੇ ਮਰਾਠਾ ਐਮਪਾਇਰ ਤੋਂ ਬਿਨਾਂ ਉਹਨਾਂ ਕੋਲ ਕੁਛ ਕਹਿਣ ਨੂੰ ਨਹੀਂ ਹੈ, ਕਿਉਂਕਿ ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਸ਼ਿਵਾਜੀ ਦੀ ਫੌਜ ਦਾ 1/3 ਮੁਸਲਮਾਨ ਸਨ, ਪਰ ਮਰਾਠਿਆਂ ਨਾਲ ਉਹ ਹਿੰਦੂ ਰਾਜ ਨੂੰ ਜੋੜਦੇ ਨੇ। ਮਰਾਠੇ ਮਹਾਰਾਸ਼ਟਰ ਦੇ ਖਲੋ ਗਏ ਕਿ ਹਿੰਦੀ ਨੂੰ ਅਸੀਂ ਤੀਸਰੀ ਲੈਂਗੁਏਜ ਨਹੀਂ ਬਣਨ ਦੇਣਾ, ਔਰ ਪਿਛਲੇ ਕੱਲ੍ਹ ਦੀ ਮੇਨ ਖਬਰ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਉਹ ਆਪਣਾ ਜੋ ਬਿੱਲ ਪੇਸ਼ ਕੀਤੇ ਸੀ ਉਹ ਸਾਰੇ ਵਾਪਸ ਲੈ ਲਏ। ਇਹ ਹੁੰਦਾ ਜਿਹੜੇ ਲੋਕ ਸਮਝਦੇ ਹੁੰਦੇ ਨੇ ਕਿ ਗੰਗਾ ਜਮਨੀ ਤਹਿਜ਼ੀਬ ਦੀ ਜਿਹੜੀ ਲਾਈਨ ਹੈ ਇਹ ਕਿਵੇਂ ਸਾਡੇ ਉੱਤੇ ਥੋਪੀ ਜਾ ਰਹੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇੰਸਟੀਟਿਊਸ਼ਨਸ ਦਿੱਤੀਆਂ। ਬਾਹਰ ਜਦੋਂ ਅਸੀਂ ਲੰਗਰ ਵੱਲ ਦੇਖਦੇ ਹਾਂ, ਦੁਨੀਆ ਦੇ ਕਿਸੇ ਕੋਨੇ 'ਚ ਚਲੇ ਜਾਓ, ਇਹ ਲੰਗਰ ਓਵਰਨਾਈਟ ਨਹੀਂ ਆ ਗਿਆ, ਇਹ ਸਿੱਖਾਂ ਦੀ ਪ੍ਰੋਗਰਾਮਿੰਗ 'ਚ ਕਿੱਥੋਂ ਆਇਆ। ਜੇ ਗੁਰੂ ਸਾਹਿਬਾਨ ਨੇ ਉਹ ਤਹਿਜ਼ੀਬ ਦਿੱਤੀ, ਗੁਰੂ ਅਮਰਦਾਸ ਜੀ ਨੇ ਫਰਮਾਇਆ ਪਹਿਲੇ ਪੰਗਤ ਪਾਛੇ ਸੰਗਤ, ਕਿ ਸੰਗਤ 'ਚ ਆਉਣ ਤੋਂ ਪਹਿਲਾਂ, ਮੇਰੇ ਦੀਦਾਰ ਕਰਨ ਤੋਂ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ। ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆਂ ਦਾ ਉਹ ਜਿਹੜਾ ਸੌਦਾ, ਸੱਚਾ ਸੌਦਾ ਕੀਤਾ ਹੋਇਆ ਹੈ, ਜਿਹੜੀ ਲੰਗਰ ਦੀ ਰਸਦ ਪਾਈ ਹੋਈ ਹੈ। ਦੁਨੀਆ ਭਰ 'ਚ ਸਿੱਖ ਜਿੱਥੇ ਜਾਏਗਾ, ਮਾੜੇ ਤੋਂ ਮਾੜਾ ਵੀ ਹੋਏ, ਸ਼ਰਾਬੀ, ਕਬਾਬੀ, ਦੁਰਾਚਾਰੀ, ਜੋ ਮਰਜ਼ੀ ਹੋਏ, ਉਸ ਦੇ ਅੰਦਰ ਉਹ ਪ੍ਰੋਗਰਾਮਿੰਗ ਹੈ ਤਹਿਜ਼ੀਬ ਦੀ ਕਿ ਉਹ ਘਰ ਗਏ ਨੂੰ ਵੀ ਸਭ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਪੁੱਛੇਗਾ। ਔਰ ਕੋਵਿਡ-19 ਉਸ ਨੇ ਦੀ ਬੈਸਟ ਸਿੱਖਾਂ ਦਾ ਬਾਹਰ ਲਿਆਂਦਾ। ਬਹੁਤ ਵਾਰ ਅਸੀਂ ਕਿਉਂਕਿ ਸੁਭਾਅ ਕਰਕੇ ਪਰਫੈਕਸ਼ਨਿਸਟ ਹੈ, ਸਾਨੂੰ ਬਹੁਤ ਸਾਰੀਆਂ ਕਮਜ਼ੋਰ ਚੀਜ਼ਾਂ ਜ਼ਿਆਦਾ ਲੁਭਾਉਂਦੀਆਂ ਨੇ। ਸਾਨੂੰ ਗ੍ਰੰਥੀਆਂ 'ਚੋਂ ਆਈਡੀਅਲ ਬਾਬਾ ਬੁੱਢਾ ਨਹੀਂ ਲੱਭਦਾ, ਸ਼ਹੀਦਾਂ 'ਚੋਂ ਸਾਨੂੰ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਸੰਤ ਜਰਨੈਲ ਸਿੰਘ ਸਾਡੇ ਕ੍ਰਾਈਟੇਰੀਆ ਨੇ। ਅਤੇ ਬਹੁਤ ਵਾਰ ਅਸੀਂ ਇਸ ਪ੍ਰੋਸੈਸ ਦੇ ਵਿੱਚ ਥੋੜ੍ਹੀ ਜਿਹੀ ਬੇਇਨਸਾਫੀ ਵੀ ਕਰ ਜਾਂਦੇ ਹਾਂ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋ, ਸਾਡੀ ਸੌਫਟ ਪਾਵਰ ਹੁਣ ਇੱਕ ਪਾਸੇ ਉਹ ਰਜੀਮ ਹੈ ਜਿਸ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਟਾਰਗੇਟ 'ਤੇ ਲਿਆ। ਮੈਂ ਮੈਕਲੋਇਡ ਦਾ ਜ਼ਿਕਰ ਇਸ ਲਈ ਕੀਤਾ ਸੀ
ਕਿ ਮੈਕਲੋਇਡ ਕ੍ਰਿਸਚੀਅਨਿਟੀ ਦਾ ਉਹ ਸਕਾਲਰ ਸੀ ਜਿਸ ਨੇ ਸਭ ਤੋਂ ਪਹਿਲਾਂ ਇਹ ਚੈਲੰਜ ਕੀਤਾ ਕਿ ਜਿਹਨੂੰ ਸਿੱਖ ਆਦ ਬੀੜ ਕਰਤਾਰਪੁਰੀ ਬੀੜ ਕਹਿ ਕੇ ਓਰੀਜਨਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇਹ ਓਰੀਜਨਲ ਨਹੀਂ ਹੈ। ਹਾਲਾਂ ਉਹਨੇ ਨਾ ਕਦੇ ਦਰਸ਼ਨ ਕੀਤੇ ਸੀ, ਨਾ ਉਹਦਾ ਕੋਈ ਰਿਸਰਚ ਵਰਕ ਸੀ, ਪਰ ਉਹਨਾਂ ਨੇ 3 ਇਸ ਕਿਸਮ ਦੇ ਪੱਗਾਂ ਵਾਲੇ ਸਕਾਲਰ ਲੱਭੇ, ਗੁਰਿੰਦਰ ਮਾਨ, ਪਿਸ਼ੌਰਾ ਸਿੰਘ, ਹਰਜੋਤ ਓਬਰਾਏ। ਇਹ ਤਿੰਨੋਂ ਅੱਡ-ਅੱਡ ਯੂਨੀਵਰਸਿਟੀਆਂ ਦੇ ਵਿੱਚ, ਕੋਲੰਬੀਆ ਯੂਨੀਵਰਸਿਟੀ 'ਚ ਗੁਰਿੰਦਰ ਮਾਨ, ਉਹਨੇ ਆਪਣੀ PhD ਮੈਕਲੋਇਡ ਦੇ ਥੱਲੇ ਕੀਤੀ, ਗੋਇੰਦਵਾਲ ਦੀਆਂ ਪੋਥੀਆਂ। ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਤੁਰਕੀ ਬਾਣੀ ਨਹੀਂ ਹੈ ਕਿ ਨਾਜ਼ਲ ਹੋਈ, ਇਹ ਉਤਰੀ, ਇਹ ਵਹੀ ਆਈ, ਜਿਵੇਂ ਇਸਲਾਮ 'ਚ ਕਹਿੰਦੇ ਨੇ। ਉਹਨੇ ਸੀ ਜੀ ਪਹਿਲਾ ਡਰਾਫਟ ਗੋਇੰਦਵਾਲ ਦੀਆਂ ਪੋਥੀਆਂ। ਫਿਰ ਪਿਸ਼ੌਰਾ ਸਿੰਘ ਜਿਹਨੇ PhD ਗੁਰੂ ਨਾਨਕ ਯੂਨੀਵਰਸਿਟੀ ਦੇ ਖਰੜਾ ਨੰਬਰ 1245 ਕੋਈ ਕੱਢਿਆ, ਜਿਹੜਾ 1985 'ਚ ਉਹਨਾਂ ਦੇ ਕੈਟਾਲੌਗ ਦੇ ਵਿੱਚ ਆਇਆ ਸੀ, ਜਿਹਦਾ ਕੋਈ ਸੋਰਸ ਨਹੀਂ ਸੀ ਅਦਰ ਦੈਨ ਕਿ ਰਾਜਸਥਾਨ ਦੇ ਇੱਕ ਕਬਾੜੀਏ ਤੋਂ ਖਰੀਦਿਆ ਗਿਆ। ਉਸ ਨੇ ਉਹਨੂੰ ਦੂਸਰਾ ਵਰਜ਼ਨ ਦੱਸਿਆ ਤੇ ਫਿਰ ਤੀਸਰੇ ਤੱਕ ਪਹੁੰਚਦੇ ਆ। ਇਸ ਸਾਰੀ ਥਿਊਰੀ ਨੂੰ ਹਰਜੋਤ ਓਬਰਾਏ, ਜੇ ਤੁਸੀਂ ਉਹਦਾ ਦੇਖੋ, ਕੰਸਟਰਕਸ਼ਨ ਆਫ ਸਿੱਖ ਬਾਉਂਡਰੀ, ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼ ਉਹਦੀ ਕਿਤਾਬ ਹੈ। ਹਾਲਾਂ ਉਹਦਾ ਆਪਣਾ ਸਬਜੈਕਟ ਪੋਲੀਟੀਕਲ ਸਾਇੰਸ ਸੀ, ਲੇਕਿਨ ਉਹਦੇ 'ਚ ਉਹਨੇ ਇਹ ਕਿਹਾ ਕਿ ਜਿਹੜਾ 5 ਕਕਾਰੀ ਰੂਪ ਵਾਲਾ ਖਾਲਸਾ ਹੈ, ਇਹ ਤਾਂ ਸਿੰਘ ਸਭਾ ਲਹਿਰ ਨੇ ਦਿੱਤਾ ਹੈ, ਇਸ ਤੋਂ ਪਹਿਲਾਂ ਐਸਾ ਕੁਛ ਨਹੀਂ ਸੀ। ਇਹੀ ਗੱਲ ਮੈਕਲੋਇਡ ਨੇ ਪੰਥ ਦੇ ਹਵਾਲੇ ਨਾਲ ਕਹੀ ਕਿ ਜੀ ਕੋਈ ਖਾਲਸਾ ਸਾਜਿਆ ਨਹੀਂ ਗਿਆ, ਇਹ ਤਾਂ ਕੇਸ ਰੱਖਣੇ ਜਾਂ ਤਲਵਾਰ ਰੱਖਣੀ ਜੱਟਾਂ ਦੇ ਕਬੀਲਿਆਂ 'ਚ ਸੀ, ਉਹਦੇ ਨਾਲ ਬਾਕੀ 3 ਕਕਾਰ ਜੋੜ ਕੇ ਸਿੰਘ ਸਭਾ ਵਾਲਿਆਂ ਨੇ। ਸੋ ਜਿਨ੍ਹਾਂ ਨੂੰ ਵੀ ਥਾਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕ੍ਰਿਸਚੀਅਨਿਟੀ ਨੂੰ ਵੀ ਖੌਫ ਸੀ ਔਰ ਖੌਫ ਹੈ ਤਾਂ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਹੈ, ਮੁਕੰਮਲ ਸਿੱਖ ਥਾਟ ਤੋਂ ਹੈ। ਤੇ ਹਿੰਦੂਤਵਾ ਨੂੰ, ਜਿਸ ਬਾਰੇ ਅਲਾਮਾ ਇਕਬਾਲ ਦੀ ਕੱਲ੍ਹ ਵੀ ਮੈਂ ਦੁਹਰਾਈ ਸੀ ਨਜ਼ਮ, ਪਰ ਉਹਦਾ ਲਾਸਟ ਸ਼ੇਅਰ ਜਿਹਦੇ 'ਚ ਨਾਨਕ ਨਜ਼ਮ ਹੈ ਉਹਨਾਂ ਦੀ ਬਾਂਗੇ ਦਰਾ ਕਿਤਾਬ 'ਚ, ਤੇ ਉਹਦੇ 'ਚ ਉਹਨਾਂ ਕਿਹਾ ਵੀ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि दर्द इंसानी की हुंदा, इंसानी पीड़ की है, इस ब्राह्मणवाद की धरती ਨੂੰ ਇਸ ਦਾ ਅਹਿਸਾਸ ਹੀ ਨਹੀਂ ਹੈ। ਔਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੋਗੇ, ਆਸਾ ਦੀ ਵਾਰ ਸਾਡੇ 'ਤੇ ਲਾਜ਼ਮ ਹੈ ਕਿ ਰੋਜ਼ਾਨਾ ਕੀਰਤਨ ਹੋਏ। ਹੁਣ ਆਸਾ ਦੀ ਵਾਰ 'ਚ ਗੁਰੂ ਨਾਨਕ ਪਾਤਸ਼ਾਹ ਡਿਸਕ੍ਰਾਈਬ ਕਰਦੇ ਨੇ ਕਿ ਇਨਸਾਨੀਅਤ ਦਾ ਸਭ ਤੋਂ ਵੱਡਾ ਦੋਖੀ, ਸਭ ਤੋਂ ਵੱਡਾ ਦੁਸ਼ਮਣ, ਸਭ ਤੋਂ ਘਾਤਕ ਕੌਣ ਹੈ? ਤੇ ਉਹ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਕਿ ਇਹਦੇ ਮੱਥੇ 'ਤੇ ਟਿੱਕਾ ਲੱਗਾ ਹੋਇਆ, ਇੱਕ ਖਾਸ ਅੰਦਾਜ਼ ਦੇ ਵਿੱਚ ਕਖਾਈ ਧੋਤੀ। ਇਹਨਾਂ ਦੇ ਧੋਤੀਆਂ ਦੇ ਵੀ ਸਟਾਈਲ ਨੇ, ਸਾਰਸਵਤ ਬ੍ਰਾਹਮਣ ਕਿਹੜੀ ਬੰਨੇਗਾ, ਗੌੜ ਬ੍ਰਾਹਮਣ ਕਿਹੜੀ ਬੰਨੇਗਾ, ਇਹਦੇ ਕਖਾਈ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ 'ਚ ਛੁਰੀ ਹੈ ਤੇ ਇਹ ਜਗਤ ਕਸਾਈ ਹੈ। ਛੁਰੀ ਵਗਾਇਣ 3 ਗਲ ਤਾਗ। ਹੁਣ ਉਹਦੇ 'ਚ ਵੀ ਤੁਸੀਂ ਦੇਖਦੇ ਹੋ ਵੀ ਗਲ 'ਚ ਧਾਗਾ, ਇਹਦੇ ਜਨੇਊ ਪਾਇਆ ਹੋਇਆ, ਇਹਦੇ ਹੱਥ 'ਚ ਛੁਰੀ ਹੈ। ਜਿੱਥੇ ਇਹਨਾਂ ਦਾ ਜ਼ਿਕਰ ਹੈ ਉੱਥੇ ਛੁਰੀ ਦਾ ਜ਼ਿਕਰ ਹੈ, ਉੱਥੇ ਖੂਨ ਦਾ ਜ਼ਿਕਰ ਹੈ। ਔਰ ਇਸ ਸਭ ਦੇ ਚਲਦਿਆਂ ਇਸ ਵਿਚਾਰਧਾਰਾ ਨੂੰ ਹੀ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਫਰਮਾਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਨੂੰ, ਖਾਲਸੇ ਨੂੰ ਰਿਬਾਈ ਤੋਂ ਖਤਰਾ ਨਹੀਂ ਹੈ, ਪ੍ਰੀਸ ਤੋਂ ਖਤਰਾ ਨਹੀਂ ਹੈ, ਮੁੱਲਾਂ ਤੋਂ ਖਤਰਾ ਨਹੀਂ ਹੈ, ਮੰਕ ਤੋਂ ਖਤਰਾ ਨਹੀਂ ਹੈ, ਵਿਪਰ ਤੋਂ ਖਤਰਾ ਹੈ, ਬ੍ਰਾਹਮਣਵਾਦ ਤੋਂ ਖਤਰਾ ਹੈ। ਕਿ ਜਦੋਂ ਤੱਕ ਖਾਲਸੇ ਦਾ ਨਿਆਰਾਪਨ ਕਾਇਮ ਹੈ, ਮੇਰਾ ਤੇਜ, ਮੇਰੀ ਪਾਵਰ, ਮੇਰਾ ਔ, ਮੇਰੀ ਗ੍ਰੇਸ ਸਾਰੀ ਖਾਲਸੇ 'ਚ ਹੈ। ਖਾਲਸੇ ਨੂੰ ਤਾਂ ਇਸ ਕਦਰ ਗੁਰੂ ਸਾਹਿਬ ਨੇ ਵਡਿਆਇਆ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਵਿੱਚ ਓਤ ਪੋਤ ਹੁੰਦੀਆਂ ਨੇ, ਇਵੇਂ ਹੀ ਮੈਂ ਖਾਲਸੇ ਦੇ ਵਿੱਚ ਓਤ ਪੋਤ ਹੈ। ਔਰ ਇਹੀ ਜਦੋਂ ਦੁਸ਼ਮਣ ਦੇ ਸਾਹਮਣੇ ਅਸੀਂ ਦੇਖਦੇ ਹਾਂ, ਇਹੀ ਵੈਸਟਰਨ ਸਿਵਲਾਈਜੇਸ਼ਨ ਨੂੰ, ਇਹਨਾਂ ਦੇ ਥਾਟ ਨੂੰ, ਸਿੱਖੀ ਦੇ ਇਸ ਮੂਲ ਰੂਪ ਤੋਂ ਖਤਰਾ ਜਾਪਿਆ
ਤੇ ਜਿਨ੍ਹਾਂ ਦੇ ਨਾਲ ਪਿਛਲੇ 77 ਸਾਲ ਤੋਂ ਸਾਡਾ ਵਾਹ ਹੈ, ਇਹਨਾਂ ਨੇ 15 ਅਗਸਤ 1947 'ਚ ਪਹਿਲੀ ਵਾਰ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ। ਇਹਨਾਂ 5.5 ਸਦੀਆਂ 'ਚ ਪ੍ਰੋਕਸੀ ਵਾਰ ਤਾਂ ਉਹਨਾਂ ਨੇ ਕੀਤੀ, 22 ਤਾਰ ਦੇ ਪਹਾੜੀ ਰਾਜੇ ਮੂਹਰੇ ਕਰ ਦਿੱਤੇ, ਕਦੇ ਚੰਦੂ ਬਣ ਗਏ, ਕਦੇ ਸੁੱਚਾਨੰਦ ਬਣ ਕੇ ਮੁਗਲਿਆ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਕੀਤੀਆਂ। ਪਰ ਜਦੋਂ ਪੋਲੀਟੀਕਲ ਪਾਵਰ ਆਈ, ਪਹਿਲਾ ਪੋਲੀਟੀਕਲ ਆਰਡੀਨੈਂਸ 10 ਅਕਤੂਬਰ 1947 ਨੂੰ ਜਿਹੜਾ ਜਾਰੀ ਕੀਤਾ ਗਿਆ, ਨਹਿਰੂ, ਪਟੇਲ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾਅ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਪਰ ਨਾਲ ਦੀ ਨਾਲ ਗੁਰੂਡਮ, ਤੁਸੀਂ 47 ਤੋਂ ਬਾਅਦ ਦੇਖੋਗੇ ਇਹ ਰਾਧਾ ਸੁਆਮੀ, ਨਿਰੰਕਾਰੀ, ਆਸ਼ੂਤੋਸ਼ੀਏ, ਭਨਿਆਰੇ, ਸੌਦਾ ਸਾਧ, ਕੱਲ੍ਹ ਨੂੰ ਕੋਈ ਹੋਰ ਕੱਢ ਲੈਣ, ਇਹ ਸਾਰੇ ਪੈਟਰਨਾਈਜੇਸ਼ਨ ਹੈ ਏਜੰਸੀਆਂ ਦੀ। ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ, ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ, ਇਹਨਾਂ ਨੇ ਸਾਡਾ ਇਤਿਹਾਸ ਵੀ ਗੰਦਲਾ ਕੀਤਾ, ਰਹਿਤਨਾਮਿਆਂ 'ਚ ਵੀ ਗੜਬੜ ਕੀਤੀ। ਬਹੁਤ ਸਾਰੇ ਸੂਡੋ ਸਕਾਲਰ, ਮੈਕਲੋਇਡ ਦੇ ਸਾਰੇ ਚੇਲੇ ਤਾਂ ਹੈ ਹੀ ਨੇ। ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ 'ਚੋਂ ਤੁਸੀਂ ਬਹੁਤ ਸਾਰੇ ਜਿਹੜੇ ਰਿਲੀਜੀਅਸ ਸਟੱਡੀਜ਼ ਦੇ ਵਿੱਚ PhD ਕਰਦੇ ਨੇ, ਉਹ ਬੌਣੇ ਨੇ, ਦੇ ਆਰ ਮਿਜਟਸ, ਡਰਾਫਟਸ। ਉਹਨਾਂ ਦੀ ਆਈਡੀਓਲੋਜੀ, ਸੋਚ ਨੂੰ ਇਸ ਕਦਰ ਕਰਬ ਕੀਤਾ ਹੋਇਆ ਹੈ ਕਿ ਉਹਨਾਂ ਨੂੰ ਹਿੰਦੂਤਵਾ ਦੇ ਬਿਯੋਂਡ ਉਹ ਅੱਜ ਵੀ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਦੀ ਕੰਟੀਨਿਊਟੀ ਦੱਸਣ ਦੀ ਕੋਸ਼ਿਸ਼ ਕਰਦੇ ਨੇ ਸਿੱਖ ਧਰਮ ਨੂੰ, ਜਿਵੇਂ ਸਾਡੀ ਨਿਰਮਲਾ ਸੰਪਰਦਾ ਦੇ ਲੋਕ ਕਰਦੇ ਰਹੇ ਨੇ। ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਹੀ ਉਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ ਨੇ। ਔਰ ਗੱਲ ਪੋਲੀਟੀਕਲ ਪਾਵਰ ਦੀ ਕਰਦੇ ਹਾਂ, ਸਰ ਕਪੂਰ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ 20ਵੀਂ ਸਦੀ ਦੇ, ਉਹਨਾਂ ਨੇ 1971-72 ਦਾ ਜ਼ਿਕਰ ਹੈ, ਉਹ ਵੈਨਕੂਵਰ ਆਏ। ਬਾਹਰ ਇੱਕ ਵੱਡੇ ਹਾਲ ਦੇ ਵਿੱਚ ਉਹਨਾਂ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ ਔਰ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਐਡਰੈਸ ਕੀਤਾ। ਉਹਨਾਂ ਦੇ ਕੁਝ ਪਾਰਟ ਉਹਨਾਂ ਦੀ ਸਪੀਚ ਦੇ ਨੇ, ਉਹਦੇ 'ਚ ਇੱਕ ਕੋਟ ਹੈ ਉਹਨਾਂ ਦੀ। ਉਹਨਾਂ ਨੇ ਇਹ ਕਿਹਾ ਉਸ ਇਕੱਠ ਦੇ ਵਿੱਚ, ਉਦੋਂ ਅਜੇ ਸੰਤ ਪਿੰਡਰਾਂ ਵਾਲੇ ਸੀਨ 'ਤੇ ਨਹੀਂ ਨੇ, ਅਜੇ ਜੂਨ 84 ਦਾ ਘੱਲੂਘਾਰਾ ਨਹੀਂ ਹੋਇਆ। ਸਰ ਕਪੂਰ ਸਿੰਘ ਨੇ ਕਿਹਾ, if Sikhs won't have political power, your sons and their sons and their sons will be the peons in the offices, car drivers of Hindu-owned Mercedes cars, security guards in front of Hindu-owned hotels, or wayside robbers। ਕਿ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਹੋਈ ਤਾਂ ਤੁਹਾਡਾ ਰੁਤਬਾ ਉਸ ਮੁਲਕ ਦੇ ਵਿੱਚ ਜਾਂ ਚਪੜਾਸੀਆਂ ਦਾ ਹੋਏਗਾ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੀਆਂ ਮਰਸੀਡੀਜ਼ ਗੱਡੀਆਂ ਦੇ ਡਰਾਈਵਰ ਹੋਵੋਗੇ ਤੁਸੀਂ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਵੋਗੇ, ਜਾਂ ਵੇਸਾਈਡ ਰੋਬਰਸ ਹੋਵੋਗੇ। ਅੱਜ ਕੈਨੇਡਾ ਦਾ ਹਾਲ, ਇਹਨਾਂ ਨੇ ਤਾਂ ਬਟਰ ਥੈਫਟ ਦੀ ਗੱਲ ਕੀਤੀ। ਪਿਛਲੇ ਦਿਨਾਂ 'ਚ 2 ਹਫ਼ਤੇ ਪਹਿਲਾਂ ਮੈਂ ਸਰੀ ਸੀ, ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਹੋ ਗਏ ਨੇ। ਉਹਨਾਂ ਨੂੰ ਜਿਸ ਥਾਂ 'ਤੇ ਸ਼ਹੀਦ ਕੀਤਾ ਗਿਆ, ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ, ਬਹੁਤ ਵੱਡਾ ਸਮਾਗਮ ਸੀ। ਅਤੇ ਉਹਨਾਂ ਨੇ ਦੱਸਿਆ, ਔਰ ਹੁਣ ਅੰਟੈਰੀਓ 'ਚ ਵੀ ਮੈਂ ਦੇਖ ਰਿਹਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਫਰੌਤੀਆਂ ਦਾ ਸਿਲਸਿਲਾ ਕਿਹਨਾਂ ਨੇ ਕੀਤਾ। ਉਹੀ ਭਾਰਤ ਦੇ ਹਾਕਮ ਜਿਨ੍ਹਾਂ ਨੇ ਪੰਜਾਬ 'ਚ ਇੱਕ ਸਾਡੀ ਜਨਰੇਸ਼ਨ 1984 ਤੋਂ 1994-95 ਤੱਕ ਆਤੰਕਵਾਦੀ, ਉਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰ ਦਿੱਤੀ। ਹੁਣ ਗੈਂਗਸਟਰਸ ਕਹਿ ਕੇ ਮਾਰਨ ਦੀ ਲਾਈਨ ਵੀ ਹੈ। ਉਹਨਾਂ ਨੂੰ ਬਾਹਰ ਵੀ ਕੱਢਿਆ ਗਿਆ ਹੈ, ਉਹਨਾਂ ਨੂੰ ਪੈਟਰਨਾਈਜ਼ ਵੀ ਇਹ ਕਰਦੇ ਨੇ। ਔਰ ਇਹ ਮੇਰਾ ਕਹਿਣਾ ਨਹੀਂ ਹੈ, ਜਸਟਿਨ ਟਰੂਡੋ ਨੇ ਜਦੋਂ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਕਿਵੇਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਭਾਰਤੀ ਹਕੂਮਤ ਜ਼ਿੰਮੇਵਾਰ ਹੈ। 6 ਉਹਨਾਂ ਦੇ ਆਲਾ ਆਫਿਸਰ, ਜਿਨ੍ਹਾਂ ਦੇ ਵਿੱਚ ਸੰਜੇ ਵਰਮਾ ਜਿਹੜਾ ਹਾਈ ਕਮਿਸ਼ਨਰ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਮੁਲਕ 'ਚੋਂ ਕੱਢਿਆ ਗਿਆ। ਔਰ ਜਸਟਿਸ ਹੌਕ ਕਮਿਸ਼ਨ ਦੀ 192 ਸਫ਼ੇ ਦੀ ਰਿਪੋਰਟ ਹੈ, ਉਹਦੇ ਸਾਹਮਣੇ RCMP, ਸੀਸਸ ਔਰ ਸਾਰਿਆਂ ਨੇ ਟੈਸਟੀਫਾਈ ਕੀਤਾ। ਔਰ ਇਹ ਸਾਹਮਣੇ ਆਇਆ ਕਿ ਇਹਨਾਂ ਸਾਰੀਆਂ ਗੈਂਗ, ਇਹਨਾਂ ਦੇ ਕੌਂਸੂਲੇਟ, ਐਮਬੈਸੀਆਂ ਵੀਜ਼ਾ ਜਾਂ ਪਾਸਪੋਰਟ ਦੇਣ ਦੇ ਬਹਾਨੇ ਦੂਸਰਿਆਂ ਬਾਰੇ ਇਨਫੋਰਮੇਸ਼ਨ ਕਲੈਕਟ ਕਰਦੇ ਨੇ। ਉਹ ਜਿਹੜੇ ਗੈਂਗਸਟਰ ਇਹਨਾਂ ਨੇ ਪੈਟਰਨਾਈਜ਼ ਕੀਤੇ ਹੋਏ ਨੇ, ਉਹਨਾਂ ਨੂੰ ਉਹ ਇਨਫੋਰਮੇਸ਼ਨ ਦਿੰਦੇ ਨੇ, ਉਹ ਚਿੱਠੀਆਂ ਲਿਖਦੇ ਨੇ। ਔਰ ਤੁਹਾਡੇ ontario ਹੋਏ ਜਾਂ ਸਰੀ ਰੀਜਨ ਹੋਏ, ਹੰਡਰਡਸ ਆਫ ਸਿੱਖ ਬਿਜ਼ਨਸਮੈਨ ਹੋਣਗੇ ਜਿਨ੍ਹਾਂ ਨੇ ਫਰੌਤੀਆਂ ਦਿੱਤੀਆਂ ਵੀ ਨੇ,
ਜਿਨ੍ਹਾਂ ਦਾ ਮਰਡਰ ਵੀ ਹੋਇਆ ਇੱਥੇ, ਸਰਦਾਰ ਢੱਡਾ ਦਾ ਮਰਡਰ ਹੁੰਦਾ ਹੈ। ਔਰ ਇਸ ਸਾਰੇ ਨੂੰ ਵਿਦਨ ਦਾ ਲੈਂਡ ਹੁਣ ਫੇਰ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹਿ ਕੇ ਮਾਰਨ ਦੀ ਲਾਈਨ ਹੈ। ਇਹ ਹਕੂਮਤ, ਜਿਸ ਬਾਰੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਔਰ ਇਹ ਇੱਕ ਵੱਡਾ ਚੈਲੰਜ ਹੈ ਸਾਡੇ ਸਾਹਮਣੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਸਾ ਪੰਥ ਅਸੀਂ ਪਿਛਲੀਆਂ 3.25 ਜਿਹੜੀਆਂ ਸੈਂਚਰੀਜ਼ ਦੇ ਵਿੱਚ 4 ਬਾਦਸ਼ਾਹੀਆਂ ਦੇ ਨਾਲ ਟੱਕਰ ਲਈ ਹੈ। ਮੁਗਲਿਆ ਸਲਤਨਤ ਦੀ ਜੜ ਪੱਟੀ, ਵੱਡਾ ਘੱਲੂਘਾਰਾ ਵਰਤਾਉਣ ਵਾਲੇ ਦਰਾ ਖੈਬਰ ਪਾਰ ਦੇ ਐਨਮੀ ਅਹਿਮਦ ਸ਼ਾਹ ਅਬਦਾਲੀ, ਜਿਨ੍ਹਾਂ ਨੂੰ ਦਰਾ ਖੈਬਰ ਦੇ ਪਾਰ ਧੱਕਿਆ। ਜਦੋਂ ਅਸੀਂ ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਮਾਡਰਨ ਡੇ ਜਿਹੜਾ ਪਾਕਿਸਤਾਨ ਹੈ, ਉਸ ਦਾ ਜਿਹੜਾ ਸੂਬਾ ਖੈਬਰ ਪਖਤੂਨਖਵਾ ਹੈ, ਉਹ ਸਿੱਖਾਂ ਦੀ ਗਿਫਟ ਹੈ, ਕਿਉਂਕਿ ਇੰਡਸ ਦਰਿਆ ਫਾਈਨਲ ਲਾਈਨ ਸੀ ਜਿਹੜੀ ਪੰਜਾਬ ਦਾ ਬਾਰਡਰ ਡਿਸਾਈਡ ਕਰਦੀ ਸੀ। 5 ਦਰਿਆ ਸਤਲੁਜ, ਬਿਆਸ, ਰਾਵੀ, ਚਨਾਹ, ਜੇਹਲਮ। ਪਰ ਮਹਾਰਾਜਾ ਰਣਜੀਤ ਸਿੰਘ ਨੇ 800 ਸਾਲ ਬਾਅਦ ਰਾਜਾ ਜੈਪਾਲ ਤੋਂ ਬਾਅਦ ਇੰਡਸ ਦਰਿਆ ਕ੍ਰਾਸ ਕੀਤਾ, ਅਫਗਾਨਿਸਤਾਨ ਨੂੰ ਵਿਵਿਸੈਕਟ ਕੀਤਾ, 2 ਹਿੱਸਿਆਂ 'ਚ ਵੰਡਿਆ। ਪਿਸ਼ਾਵਰ ਜਿਹੜੀ ਉਹਨਾਂ ਦੀ ਸਬ ਕੈਪੀਟਲ ਸੀ ਕਾਬਲ ਤੋਂ ਬਾਅਦ, ਉਸ ਨੂੰ ਖਾਲਸਾ ਰਾਜ ਦਾ ਹਿੱਸਾ ਬਣਾਇਆ। ਅੰਗਰੇਜ਼ਾਂ ਨੇ ਉਹਦਾ ਨਾਂ NWFP ਰੱਖਿਆ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਹੁਣ ਉਹਦਾ ਨਾਂ ਖੈਬਰ ਪਖਤੂਨਖਵਾ। ਔਰ ਤੁਹਾਨੂੰ ਹੈਰਾਨੀ ਹੋਏਗੀ ਵੀ ਇਸ ਖਿੱਤੇ ਦੇ ਵਿੱਚ ਖੈਬਰ ਪਖਤੂਨਖਵਾ 'ਚ ਪਠਾਣਾਂ ਦੀ ਆਬਾਦੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਹੋਲ ਆਫ ਅਫਗਾਨਿਸਤਾਨ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਦੂਸਰੇ ਵੀ, ਤਾਜ਼ਿਕ ਵੀ ਨੇ, ਹਜ਼ਾਰੇ ਵੀ ਨੇ, ਉਜ਼ਬੇਕ ਵੀ ਨੇ। ਇਹ ਰਾਜ ਦਾ ਕ੍ਰਿਸ਼ਮਾ ਸੀ ਕਿ ਭਾਈ ਤੁਹਾਡੀ ਇੱਕ ਸੱਭਿਆਚਾਰ ਦੀ ਗੱਲ ਔਰ ਉਸ ਰਾਜ ਦੀ ਗੱਲ ਕਰਦੇ ਹਾਂ। ਅਕਸਰ ਜਦੋਂ ਅੱਜ ਸਾਡੇ ਕੁਛ ਆਪਣੇ ਆਪ ਨੂੰ ਸਕਾਲਰ ਕਹਿਣ ਵਾਲੇ, ਪਰ ਮੈਂ ਲਫ਼ਜ਼ ਸੂਡੋ ਸਕਾਲਰ ਕਹਾਂਗਾ, ਉਹ ਕਹਿਣਗੇ ਜੀ ਜੇ ਖਾਲਿਸਤਾਨ ਬਣ ਗਿਆ ਤਾਂ ਛੋਟਾ ਜਿਹਾ ਮੁਲਕ ਹੋਏਗਾ ਜੀ, ਇਹਦੀ ਇਕੋਨਮੀ ਕਿਵੇਂ ਚੱਲੇਗੀ, ਇਹਦੇ ਨਾਲ ਤਾਂ ਸਮੁੰਦਰ ਨਹੀਂ ਲੱਗਦਾ। ਥੋੜ੍ਹਾ ਜਿਹਾ ਅੱਜ ਕੱਲ੍ਹ ਤਾਂ ਪੰਡਤ ਗੂਗਲ ਜੀ ਮਹਾਰਾਜ ਨੇ ਕੰਮ ਸੌਖਾ ਕਰ ਦਿੱਤਾ ਹੈ। ਰਹਿੰਦਾ ਕਹਿੰਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਦੇਖ ਲਓ, ਦੁਨੀਆ ਦੇ 193 ਰੈਕਗਨਾਈਜ਼ਡ ਮੁਲਕ ਨੇ, 70 ਤੋਂ ਜ਼ਿਆਦਾ ਨੇ ਜਿਹੜੇ ਲੈਂਡ ਲੌਕਡ ਵੀ ਨੇ। ਅਤੇ ਜਿਹੜਾ ਮੌਜੂਦਾ ਪੰਜਾਬ ਹੈ 50,300 ਸਕੁਅਰ ਕਿਲੋਮੀਟਰ ਦੇ ਕਰੀਬ, ਉਹ ਵੀ ਦੁਨੀਆ ਦੇ 70 ਮੁਲਕਾਂ ਤੋਂ ਵੱਡਾ ਏਰੀਆ ਹੈ। ਜ਼ਮੀਨ ਸਾਡੀ ਫਰਟਲ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਲੈਂਡ ਲੌਕਡ ਸੀ, ਕੋਈ ਸਮੁੰਦਰ ਨਹੀਂ ਸੀ ਲੱਗਦਾ। ਐਜੂਕੇਸ਼ਨ, ਲਿਟਰੇਸੀ, ਅੱਜ ਇੱਕ ਚੰਗੀ ਗੱਲ ਹੈ ਕਿ ਪਾਕਿਸਤਾਨ ਦੇ ਲੋਕ ਜਾਂ ਸਕਾਲਰ ਅੱਜ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਹੀਰੋ ਤਸੱਵਰ ਕਰਦੇ ਨੇ। ਉਹ ਇਹ ਮੰਨਦੇ ਨੇ ਕਿ ਬਈ ਇੱਕੋ ਇੱਕ ਪੰਜਾਬੀ ਸਾਡੇ ਗੁਜਰਾਂਵਾਲੇ ਦਾ ਮੁੰਡਾ ਉੱਠਿਆ। ਹਰੀ ਸਿੰਘ ਨਲੂਆ, ਉਹਨਾਂ ਦਾ ਸੰਬੰਧ ਵੀ ਗੁਜਰਾਂਵਾਲੇ ਨਾਲ ਸੀ। ਇੰਨਾ ਵੱਡਾ ਐਮਪਾਇਰ ਵੀ ਸਥਾਪਿਤ ਕੀਤਾ। ਔਰ ਇਕਨੋਮਿਕਲ ਖੁਸ਼ਹਾਲੀ ਇਹ ਸੀ ਕਿ ਜਿਹੜਾ ਨਾਨਕਸ਼ਾਹੀ ਸਿੱਕਾ, ਮੋਹਰਾਂ ਵੀ ਉਹਨਾਂ ਦੀਆਂ ਚੱਲਦੀਆਂ ਨੇ, ਸਿੱਕੇ ਵੀ ਉਹਨਾਂ ਦੇ ਚੱਲਦੇ ਨੇ ਜਿਨ੍ਹਾਂ ਦਾ ਰਾਜ ਹੁੰਦਾ ਹੈ, ਉਸ ਵੇਲੇ ਦੇ ਬ੍ਰਿਟਿਸ਼ ਪਾਉਂਡ ਸਟਰਲਿੰਗ ਤੋਂ 11 ਗੁਣਾ ਜ਼ਿਆਦਾ ਸਟਰੋਂਗਰ ਸੀ। ਔਰ ਜਦੋਂ ਲਾਹੌਰ ਦਰਬਾਰ 'ਚ ਪਹਿਲੀ ਵਾਰ ਉਹਨਾਂ ਦੇ ਨੁਮਾਇੰਦੇ ਆਏ ਔਰ ਵਿਲੀਅਮ ਬੈਂਟਿੰਗ ਦੇ ਨਾਲ ਰੋਪੜ ਸਤਲੁਜ ਦੇ ਕੰਢੇ 1837 ਦੇ ਵਿੱਚ ਜਿਹੜੀ ਹੈ ਮੁਲਾਕਾਤ ਹੁੰਦੀ ਹੈ, ਅੰਗਰੇਜ਼ਾਂ ਦੀਆਂ ਅੱਖਾਂ 'ਚੋਂ ਆ ਜਾਂਦੀਆਂ ਕਿ ਇਸ ਕਦਰ, ਔਰ ਕਿਸੇ ਤੋਂ ਖੋਹ ਕੇ ਨਹੀਂ, ਕਿਸੇ ਨੂੰ ਰੋਲਿਆ ਨਹੀਂ। ਜਿਸ ਰਾਜ ਦੇ ਵਿੱਚ ਅੱਜ ਅਮਰੀਕਾ ਬੜਾ ਸਿਵਲਾਈਜ਼ਡ ਮੁਲਕ ਆਪਣੇ ਆਪ ਨੂੰ ਕਹਿੰਦੇ ਨੇ, ਵੱਡੀ ਸਿਵਲਾਈਜੇਸ਼ਨ, ਡੈਮੋਕ੍ਰੇਸੀ, ਇਹ ਉਹ, ਅਮਰੀਕਾ ਦੀਆਂ 50 ਸਟੇਟਾਂ 'ਚੋਂ 35 ਸਟੇਟਾਂ 'ਚ ਡੈਥ ਪੈਨਲਟੀ ਹੈ। ਉਸ ਜ਼ਮਾਨੇ 'ਚ ਦੇਖੋ ਜਿੱਥੇ ਇੱਕ ਵੱਡਾ ਹਿੱਸਾ ਆਬਾਦੀ ਦਾ ਮੁਸਲਮਾਨ, ਪਠਾਨ, ਇਹ ਸਾਰੇ ਜਿਹੜੇ ਜਿਹੜਾ ਖੈਬਰ ਤੋਂ ਉਰਾਂ ਦੇ ਜਿਹੜੇ ਇਲਾਕੇ, ਔਰਕਜ਼ਾਈ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਬਿਜੌੜ, ਖੈਬਰ, ਜਿਨ੍ਹਾਂ ਦੇ ਵਿੱਚ ਉਹ ਸਾਰੇ ਕਬੀਲੇ ਜਿਹੜੇ ਸੋਵੀਅਤ ਯੂਨੀਅਨ ਦੇ ਨਾਲ ਭਿੜੇ, ਜਿਹੜੇ ਨੈਟੋ ਦੀਆਂ ਫੋਰਸਿਸ ਨਾਲ ਭਿੜੇ, ਤੁਸੀਂ ਦੇਖੋਗੇ ਤਾਂ ਉਹੀ ਅਫਰੀਦੀ, ਉਹੀ ਯੂਸਫਜ਼ਾਈ, ਸਾਰੇ ਕਬੀਲਿਆਂ ਦੇ ਵੇਰਵੇ ਤੁਹਾਨੂੰ ਨਜ਼ਰ ਆਉਣਗੇ। ਪਰ ਉਸ ਸਿੱਖ ਰਾਜ ਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੈ, ਜੇਲਾਂ ਨਹੀਂ ਨੇ। ਇੱਕ ਵੀ ਅਸੀਂ 100 ਸਾਲ ਲੜੇ, 1699 ਤੋਂ 1799 ਤੱਕ ਪਰਸੀਕਿਊਸ਼ਨਸ ਹੋਈਆਂ, ਸਿਰਾਂ ਦੇ ਮੁੱਲ ਰੱਖੇ ਗਏ, ਬੰਦ ਕੱਟੇ ਗਏ, ਖੋਪਰੀਆਂ ਲਾਈਆਂ, ਚਰਖੜੀਆਂ 'ਤੇ ਚੜ੍ਹੇ। ਪਰ ਜਿਹੜੇ ਸਾਨੂੰ ਕਹਿੰਦੇ ਨੇ ਕਿ ਜੀ ਖਾਲਸਾ ਰਾਜ ਤਾਂ ਫਿਰ ਇੱਕ ਥੀਓਕ੍ਰੇਸੀ ਹੋਏਗਾ, ਧਰਮ ਦੇ ਨਾਂ ਦੇ ਉੱਤੇ ਬਾਕੀਆਂ ਦਾ ਕੀ ਹਾਲ ਹੋਏਗਾ ਜੀ, ਪੰਜਾਬ ਦੇ ਹਿੰਦੂਆਂ ਦਾ ਕੀ ਬਣੇਗਾ ਜੀ। ਉਹ ਖਾਲਸਾ ਰਾਜ ਦੇ ਮਾਡਲ ਨੂੰ ਦੇਖ ਲੈਣ, ਇੱਕ ਵੀ ਮੁਸਲਮਾਨ ਪਰਸੀਕਿਊਟ ਨਹੀਂ ਹੋਇਆ। ਰਾਦਰ ਉਸ ਰਾਜ ਨੇ, ਬੇਸ਼ੱਕ ਜਿਹੜੀ ਮੋਨਾਰਕੀ ਸੀ, ਉਹਨਾਂ ਨੇ ਮਦਰਸਿਆਂ ਨੂੰ,
ਮਸੀਤਾਂ ਨੂੰ, ਮੰਦਰਾਂ ਨੂੰ, ਜਗਨਨਾਥਪੁਰੀ ਜਿਹੜਾ ਦੂਰ ਕਾਂਸ਼ੀ 'ਚ ਹੈ, ਉੱਥੇ ਵੀ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਕਿ ਸਰਕਾਰੇ ਖਾਲਸਾ ਨੇ ਇੰਨਾ ਸੋਨਾ ਦਿੱਤਾ ਹੈ ਔਰ ਇਹ ਸਾਰਿਆਂ ਨੂੰ ਜਿਹੜਾ ਅਸੀਂ ਬਿਲਟ ਕਰ ਸਕੇ। ਇਹ ਸਾਡੇ ਰਾਜ ਦਾ ਮਾਡਲ ਹੈ। ਅੱਜ ਜਦੋਂ ਕਿ ਪੰਥ ਇੱਕ ਉਸ ਮਰਹਲੇ 'ਚੋਂ ਲੰਘ ਰਿਹਾ ਹੈ, ਸਾਰੀਆਂ ਸਿਚੁਏਸ਼ਨਸ ਗਲੂਮੀ ਨਹੀਂ ਨੇ। ਬਹੁਤ ਵਾਰ ਟਰਮੋਇਲ 'ਚੋਂ, ਅਨਸਰਟਨਟੀ 'ਚੋਂ, ਕੈਲਾਮਿਟੀਜ਼ 'ਚੋਂ ਓਪਰਚੁਨਿਟੀਜ਼ ਨਿਕਲਦੀਆਂ ਨੇ। ਅੱਜ ਪਿਛਲੇ 2 ਸਾਲ 'ਚ ਲਗਭਗ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਸਟਿਨ ਟਰੂਡੋ ਜਿਨ੍ਹਾਂ ਨੇ ਬਹੁਤ ਮਜ਼ਬੂਤ ਸਟੈਂਡ ਲਿਆ। ਕੱਲ੍ਹ ਇੱਕ ਆਨੰਦ ਕਾਰਜ ਦੇ ਸਿਲਸਿਲੇ 'ਚ ਮੈਂ ਆਇਆ ਸੀ, ਉਹਦੇ 'ਚ ਜਗਮੀਤ ਸਿੰਘ ਵੀ ਆਏ ਹੋਏ ਸੀ ਜਿਹੜੇ NDP ਪਾਰਟੀ ਦੇ ਲੀਡਰ, ਔਰ ਉਹਨਾਂ ਦੀ ਪ੍ਰੈਜ਼ੈਂਸ ਵੀ ਮੈਂ ਇਹ ਗੱਲ ਕਹੀ। ਮੈਂ ਕਿਹਾ ਕਿ ਵੀ ਤੁਸੀਂ ਇਸ ਮੁਲਕ ਦੇ ਵਿੱਚ ਸਾਬਤ ਕੀਤਾ ਹੈ ਕਿ ਇੱਕ ਅੰਮ੍ਰਿਤਧਾਰੀ ਸਿੰਘ ਦਮਾਲਾ ਸਜਾ ਕੇ ਉਹ ਜਦੋਂ ਕੈਨੇਡਾ ਦੇ ਵੱਡੇ ਨੈਟਵਰਕਸ ਦੇ ਉੱਤੇ ਪ੍ਰਾਈਮ ਮਿਨਿਸਟਰ ਲੈਵਲ ਡਿਬੇਟ ਦੀ ਗੱਲ ਕਰਦੇ ਤੇ ਤੁਹਾਡੇ 'ਚ ਕੈਪੇਬਿਲਿਟੀ ਹੈ, ਔਰ ਤੁਸੀਂ ਸਾਬਤ ਕੀਤਾ ਹੈ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਤੁਹਾਡੀ ਐਬਿਲਿਟੀ ਹੈ। ਔਰ ਅੱਜ ਵੀ ਮੈਂ ਇਹ ਚਾਹੁੰਦਾ ਕਿ ਸਾਡੀ ਯੰਗਰ ਜਨਰੇਸ਼ਨ ਨੇ ਜੋ ਥੋੜ੍ਹਾ ਬਹੁਤ ਕੰਟਰੀਬਿਊਟ ਕਰ ਸਕਦੇ ਸੀ, ਘੱਟੋ ਘੱਟ ਇੰਨਾ ਕੀਤਾ ਹੈ ਕਿ ਦੀਵੇ ਵਿੱਚੋਂ ਤਿਪਕਾ ਤੇਲ ਪਾਈ ਗਏ। ਔਰ ਅੱਜ 41 ਸਾਲ ਬਾਅਦ ਖਾਲਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਪਲੇਟਫਾਰਮ 'ਤੇ ਹੈ। ਇੰਡੀਆ ਐਜ਼ ਏ ਰੌਕ ਸਟੇਟ, ਐਜ਼ ਏ ਟੈਰਰਿਸਟ ਸਟੇਟ ਦੁਨੀਆ ਦੇ ਸਾਹਮਣੇ ਬੇਨਕਾਬ ਹੋਈ ਹੈ। ਅੱਜ ਇੰਡੀਆ ਜਿਹੜਾ ਪ੍ਰੋਪੇਗੈਂਡਾ ਇਹਨਾਂ ਨੇ ਇੰਨਾ ਲੰਬਾ ਵਰਾ ਲਾਰਜੈਸਟ ਡੈਮੋਕ੍ਰੇਸੀ ਕਰਕੇ ਸੀ, ਉਹ ਪਾਸ਼ ਹੋਇਆ। ਦੂਸਰੇ ਪਾਸੇ ਖਾਲਿਸਤਾਨ ਦੀ ਐਕਟੀਵਿਟੀ ਅੱਜ ਸਾਨੂੰ ਬਾਹਰਲਾ ਮੀਡੀਆ, ਤੁਹਾਡੇ ਇੱਥੇ ਗਲੋਬ ਐਂਡ ਮੇਲ ਹੈ, ਟੋਰਾਂਟੋ ਸਟਾਰ ਹੈ ਜਾਂ ਵੈਨਕੂਵਰ ਸਨ ਹੈ, ਜਿਨ੍ਹਾਂ ਨੇ ਬਹੁਤ ਮਿਲਾਇਨ ਕੀਤਾ। 4 ਦਹਾਕੇ ਖਾਲਿਸਤਾਨੀ ਟੈਰਰਿਸਟ ਹੀ ਲਿਖਦੇ ਰਹੇ, ਪਰ ਇਹ ਓਵਰਨਾਈਟ ਵਿਦਿਨ 2 ਇਅਰਸ ਹੁਣ ਖਾਲਿਸਤਾਨੀ ਐਕਟਿਵਿਸਟ ਬਣ ਗਏ ਨੇ। ਔਰ ਅਮਰੀਕਾ ਦੇ ਹਵਾਲੇ ਨਾਲ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਅਮਰੀਕਾ ਦੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ, ਉਹਨਾਂ ਦਾ ਸਿੱਖ ਇਸ਼ੂਜ਼ ਦੇ ਉੱਤੇ, ਖਾਲਿਸਤਾਨ ਦੇ ਇਸ਼ੂ ਦੇ ਉੱਤੇ ਉਹਨਾਂ ਦੀ ਦਿਲਚਸਪੀ ਹੈ। ਦੁਨੀਆ ਬਦਲ ਰਹੀ ਹੈ, ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਹੈ, ਨਵਾਂ ਵਰਲਡ ਆਰਡਰ ਹੈ। ਚਾਈਨਾ ਵੱਡੀ ਥ੍ਰੈਟ ਹੈ ਮਿਲਟਰੀ ਐਂਡ ਇਕਨੋਮਿਕਲੀ, ਔਰ ਜੋ ਕੁਝ ਸਾਊਥ ਏਸ਼ੀਆ ਦੇ ਵਿੱਚ 4 ਰੋਜ਼ਾ 7 ਤੋਂ 10 ਮਈ ਤੱਕ ਹੋਇਆ, ਉਸ ਨੇ ਦੱਸਿਆ ਕਿ ਸਿੱਖ ਥਰਡ ਫੈਕਟਰ ਨੇ। ਸਿੱਖਾਂ ਨੇ ਦੋਵੇਂ ਪਾਸੇ ਕਿਹਾ ਵੀ ਅਸੀਂ ਜੰਗ ਨਹੀਂ ਚਾਹੁੰਦੇ। ਇੱਧਰ ਨਨਕਾਣਾ ਸਾਹਿਬ ਹੈ, ਉੱਧਰ ਕਰਤਾਰਪੁਰ ਸਾਹਿਬ ਹੈ। ਸੋ ਇਵੇਂ ਹੀ ਤੁਹਾਡੀ ਇੱਕ ਥਰਡ ਪਾਵਰ, ਦੋ ਉਹਨਾਂ ਹੌਸਟਾਈਲ ਪਾਵਰਸ ਦੇ ਵਿਚਾਲੇ ਜਿਨ੍ਹਾਂ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਇੰਡੀਆ ਐਂਡ ਪਾਕਿਸਤਾਨ ਹੈਡ ਬੀਨ ਫਾਈਟਿੰਗ ਫॉर ਓਵਰ 1000 ਈਅਰਸ। ਅਤੇ ਬਹੁਤਿਆਂ ਨੇ ਕਿਹਾ ਜੀ ਇਹਨੂੰ ਪਤਾ ਹੀ ਨਹੀਂ ਹੈ ਟਰੰਪ ਨੂੰ ਕਿ ਜੀ ਕਸ਼ਮੀਰ ਦਾ ਮੁੱਦਾ ਤਾਂ 77 ਸਾਲ ਪਹਿਲਾਂ। ਨਹੀਂ, ਟਰੰਪ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਹਿੰਦੂ ਸਾਈਕੀ ਨੇ ਕਦੇ ਮੁਸਲਮਾਨ ਨੂੰ ਐਕਸੈਪਟ ਨਹੀਂ ਕੀਤਾ। ਉਹਨਾਂ ਦੇ ਲਈ ਉਹ ਮਲੇਛ ਨੇ। ਪਾਕਿਸਤਾਨ ਤਾਂ ਉਹਨਾਂ ਨੇ ਕੀ ਐਕਸੈਪਟ ਕਰਨਾ। ਅਤੇ ਇਹੀ ਹਾਲ ਮੋਰ ਔਰ ਲੈਸ ਪਾਕਿਸਤਾਨ ਵਿਚਲੇ ਜਿਹੜੇ ਮੂਲਵਾਦੀ ਨੇ ਉਹਨਾਂ ਦਾ ਵੀ ਹੈ। ਔਰ ਇਹ ਜਿਹੜੀ ਦੋਵਾਂ ਸੋਚਾਂ ਦੀ ਲੜਾਈ ਹੈ, ਸਿੱਖ ਇੱਕ ਬਫਰ ਵਾਂਗ ਵਿਚਾਲੇ ਬੈਠੇ ਨੇ। ਸਾਡੀ ਕਿਸੇ ਨਾਲ ਨਫ਼ਰਤ ਨਹੀਂ ਹੈ, ਅਸੀਂ ਕਿਸੇ ਦੇ ਉੱਤੇ ਬੇਭਰੋਸਗੀ ਦਾ ਇਜ਼ਹਾਰ ਨਹੀਂ ਕਰਦੇ, ਕਿਸੇ ਧਰਮ ਨੂੰ ਅਸੀਂ ਨੀਵਾਂ ਨਹੀਂ ਸਮਝਦੇ। ਸਾਡੀ ਲੜਾਈ ਕੋਈ ਹਿੰਦੂ ਧਰਮ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਜਿਹੜੀ ਇੰਡੀਅਨ ਸਟੇਟ ਔਰੰਗਜ਼ੇਬੀ ਸੋਚ ਦੇ ਉੱਤੇ ਖੜੀ ਹੈ। ਹਿੰਦੁਸਤਾਨ ਜਿਨ੍ਹਾਂ ਦਾ ਨਿਸ਼ਾਨਾ ਹੈ, ਜਿਹੜਾ ਹਰ ਹਿੱਲਾ ਵਰਤ ਕੇ ਸਿੱਖਾਂ ਨੂੰ ਮੁੱਖ ਧਾਰਾ ਹਿੰਦੂ ਥਾਟ ਦੇ ਵਿੱਚ ਜਜ਼ਬ ਕਰਨਾ ਚਾਹੁੰਦੇ ਨੇ। ਔਰ ਇਹ ਸਾਡੇ ਜ਼ਿੰਮੇ ਹੈ। ਅੱਜ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ, ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਦਿੱਲੀ ਦਰਬਾਰ ਕੋਲ ਨਹੀਂ ਵੇਚੀਆਂ ਹੋਈਆਂ। ਠੀਕ ਹੈ, ਇੱਥੇ ਵੀ ਉਹਨਾਂ ਦੇ ਰੈਂਟਾ ਸਿੱਖ ਨੇ, ਵਿਚਾਲੇ ਉਹ ਹਰ ਕੌਮ 'ਚ ਹੁੰਦੇ ਨੇ। ਲੋਕ ਖਰੀਦੇ ਵੀ ਜਾਂਦੇ ਨੇ, ਵਿਕਦੇ ਵੀ ਨੇ, ਡਰਾਏ ਵੀ ਜਾਂਦੇ ਨੇ। ਲੇਕਿਨ ਇਸ ਵੇਲੇ ਸਿੱਖ ਕੌਮ ਦਾ ਭਵਿੱਖ ਖਾਲਿਸਤਾਨ ਉਸ ਨੂੰ ਆਵਾਜ਼ਾਂ ਵੀ ਮਾਰ ਰਿਹਾ ਹੈ, ਔਰ ਸਾਨੂੰ ਇਹ ਯਾਦ ਦਹਾਨੀ ਵੀ ਕਰਵਾ ਰਿਹਾ ਹੈ ਕਿ ਭਾਈ ਸਾਡੇ ਵੀ ਕੋਈ ਫਰਜ਼ ਨੇ। ਔਰ ਪ੍ਰੈਜ਼ੀਡੈਂਟ ਕੈਨੇਡੀ ਅਮਰੀਕਾ ਦੇ ਬੜੇ ਹਰਮਨ ਪਿਆਰੇ ਪ੍ਰੈਜ਼ੀਡੈਂਟ ਰਹੇ। ਉਹਨਾਂ ਦੀ ਇੱਕ ਕੋਟ ਬਹੁਤ ਪੋਪੂਲਰ ਹੈ ਕਿ ਵੀ ਆਲਵੇਜ਼ ਐਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ, ਵੀ ਨੈਵਰ ਐਸਕ ਵਟ ਵੀ ਆਰ ਡੂਇੰਗ ਫॉर ਦ ਨੇਸ਼ਨ। ਕਿ ਅਸੀਂ ਇਹ ਦੇਖੀਏ ਜੀ ਖਾਲਿਸਤਾਨ ਸਾਡੀ ਜ਼ਿੰਦਗੀ 'ਚ ਬਣ ਜਾਏਗਾ, ਅਸੀਂ ਦੇਖ ਕੇ ਜਾਵਾਂਗੇ। ਪਹਿਲਾਂ ਇਹ ਦੇਖੋ ਕਿ ਤੁਸੀਂ ਉਸ ਦੇ ਲਈ ਕੀ ਕਰਨਾ।
ਇਸ ਦੇ ਲਈ ਕੋਈ ਭੁਲੇਖਾ ਇਸ ਬਾਰੇ ਨਹੀਂ ਹੋਣਾ ਚਾਹੀਦਾ ਕਿ ਜਦੋਂ ਕੌਮਾਂ ਜਾਗਦੀਆਂ ਨੇ ਉਦੋਂ ਤਬਦੀਲੀ ਹੁੰਦੀ ਹੈ। ਇਹ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ ਜੇਲ੍ਹ 'ਚੋਂ ਜਿਹੜਾ ਪੱਤਰ ਪ੍ਰੈਜ਼ੀਡੈਂਟ ਰਾਸ਼ਟਰਪਤੀ ਨੂੰ ਲਿਖਿਆ ਸੀ, ਉਹਦੇ 'ਚ ਉਹਨਾਂ ਦਾ ਇਹ ਕੋਟ ਸੀ ਕਿ ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ, ਜਾਗਣਾ ਪੈਂਦਾ ਹੈ। ਅਤੇ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਅਤੇ ਹੱਕ ਲੈਣ ਦੇ ਲਈ ਖਲੋਣਾ ਪੈਂਦਾ ਹੈ। ਹਰ ਇੱਕ ਨੇ ਤਲਵਾਰ ਨਹੀਂ ਚਲਾਉਣੀ ਹੈ, ਹਰ ਇੱਕ ਨੇ ਨਾਅਰੇਬਾਜ਼ੀ ਨਹੀਂ ਕਰਨੀ ਹੈ, ਹਰ ਇੱਕ ਦੇ ਕੋਲ, ਪਰ ਤੁਹਾਡੇ ਕੋਲ ਕੁਛ ਨਾ ਕੁਛ ਹੈ ਜ਼ਰੂਰ। ਤੁਸੀਂ 2 ਵੇਲੇ ਅਰਦਾਸ ਹੀ ਕਰ ਸਕਦੇ ਹੋ ਜੇ ਹੋਰ ਕੁਛ ਨਹੀਂ ਕਰ ਸਕਦੇ। ਵਿਰੋਧ ਬੰਦ ਕਰ ਦਿਓ, ਇਹ ਵੀ ਤੁਹਾਡੀ ਕੰਟਰੀਬਿਊਸ਼ਨ ਹੈ। ਅਤੇ ਜਿਹੜੇ ਪੰਥਕ ਅਦਾਰੇ ਮੀਡੀਆ ਲੈਵਲ ਦੇ ਉੱਤੇ ਜਾਂ ਅਦਰਵਾਈਜ਼ ਜਥੇਬੰਦੀਆਂ ਕੰਮ ਕਰਦੀਆਂ ਨੇ ਪੰਥ ਦੇ ਲਈ, ਉਹਨਾਂ ਦੀ ਹਮਾਇਤ ਕਰੋ, ਆਪਣੇ ਪਰਿਵਾਰਾਂ ਨੂੰ ਸੰਭਾਲੋ, ਆਪਣੇ ਬੱਚੇ ਬੱਚੀਆਂ ਨੂੰ ਉਹ ਸਿੱਖੀ ਦਾ ਜਿਹੜਾ ਫਲਸਫਾ ਹੈ ਉਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰੋ। ਜੇ ਕੋਈ ਇਹ ਕਹੇ ਕਿ ਜੀ ਬੱਚੇ ਤਾਂ ਸੁਣਦੇ ਨਹੀਂ, ਤਾਂ ਫਿਰ ਉਹਨਾਂ ਨੂੰ 7 ਸਾਲ ਅਤੇ 9 ਸਾਲ ਦੇ ਜ਼ੋਰਾਵਰ ਸਿੰਘ, ਫਤਿਹ ਸਿੰਘ, ਅਤੇ ਉਹ ਫਤਿਹਗੜ੍ਹ ਸਾਹਿਬ ਦੇ ਮੁਕਾਮ 'ਤੇ ਲੈ ਕੇ ਜਾਓ ਔਰ ਉਹਨਾਂ ਨੂੰ ਯਾਦ ਦਹਾਨੀ ਕਰਵਾਓ ਕਿ ਇਹ ਸਿੱਖੀ ਦੀਆਂ ਫਾਊਂਡੇਸ਼ਨਸ ਨੂੰ ਪਤਾਲ 'ਚ ਲਿਜਾਣ ਦੇ ਲਈ ਇਹ ਕੁਰਬਾਨੀਆਂ ਹੋਈਆਂ ਨੇ। ਜੇ ਅਸੀਂ ਆਪਣੇ ਪਰਿਵਾਰਾਂ ਨੂੰ ਸੰਭਾਲਾਂਗੇ, ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜਾਂਗੇ, ਅਤੇ ਉਹਨਾਂ 'ਚੋਂ ਹੀ ਹਰੀ ਸਿੰਘ ਨਲੂਏ, ਅਕਾਲੀ ਫੂਲਾ ਸਿੰਘ, ਸੰਤ ਜਰਨੈਲ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਦਿਲਾਵਰ ਸਿੰਘ, ਰਾਜੋ ਆਣਾ, ਹਵਾਰੇ, ਇਹ ਕੋਈ ਉੱਤੋਂ ਨਹੀਂ ਆਏ ਹੈ। ਉਵੇਂ ਸਾਡੇ ਵਾਂਗ ਹੀ ਇਸ ਕਿਸਮ ਦੇ ਪਹਿਰਾਵਿਆਂ 'ਚ ਵਿਚਰਨ ਵਾਲੇ, ਇਵੇਂ ਹੀ ਪਰਿਵਾਰਾਂ 'ਚ ਭੈਣਾਂ ਭਰਾਵਾਂ ਸਾਰਿਆਂ ਦਾ ਪਿਆਰ ਮਾਨਣ ਵਾਲੇ ਸਨ। ਪਰ ਜਦੋਂ ਹੀ ਅਕਾਲ ਤਖਤ 'ਤੇ ਟੈਂਕਾਂ ਤੋਪਾਂ ਦੇ ਗੋਲੇ ਵੱਜੇ, ਉਹਨਾਂ ਨੂੰ ਲੱਗਾ ਵੀ ਇਹ ਸਾਡੇ ਵਜੂਦ 'ਤੇ ਵੱਜੇ ਨੇ, ਹੁਣ ਅਸੀਂ ਘਰੇ ਨਹੀਂ ਟਿਕਣਾ। ਉਹਨਾਂ ਨੇ ਘਰ ਛੱਡੇ ਔਰ ਬੇਸ਼ੱਕ ਉਹ ਅਣਪਛਾਤੀਆਂ ਲਾਸ਼ਾਂ ਬਣੇ, ਕੋਈ ਰੋਹੀਆਂ ਦੇ ਵਿੱਚ, ਕੋਈ ਦਰਿਆਵਾਂ ਦੇ ਵਿੱਚ, ਕੋਈ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ 'ਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ। ਔਰ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ 6 ਸਤੰਬਰ 1995 ਨੂੰ ਘਰੋਂ ਚੁੱਕ ਕੇ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਪਰ ਆਵਾਜ਼ਾਂ ਦਬਦੀਆਂ ਨਹੀਂ। ਉਸ ਅੰਮ੍ਰਿਤਸਰ ਦੇ ਉਹਨਾਂ ਸ਼ਮਸ਼ਾਨ ਘਾਟਾਂ ਤੋਂ 17,000 ਕਿਲੋਮੀਟਰ ਦੂਰ ਫਰੈਜ਼ਨੋ ਦੀ ਧਰਤੀ ਦੇ ਉੱਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਉਹਨਾਂ ਦੀ ਕਾਉਂਟੀ ਨੇ ਇੱਕ ਸਕੂਲ ਖੋਲ੍ਹਿਆ, ਪ੍ਰਾਇਮਰੀ ਸਕੂਲ, ਔਰ 2 ਦਿਨ ਪਹਿਲਾਂ ਹੀ ਉਹਨਾਂ ਦੇ ਕਾਉਂਟੀ ਦੇ ਹੈੱਡ ਨੇ ਉਸ ਦੀਆਂ ਚਾਬੀਆਂ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੀ ਬੇਟੀ ਨਵਕਿਰਨ ਕੌਰ ਖਾਲੜਾ, ਉਹਨਾਂ ਦੇ ਹਵਾਲੇ ਕੀਤੀਆਂ। ਕਾਲੀ ਸਿੰਘ ਇੱਥੇ ਮੈਨੂੰ ਮਿਲੇ, ਇੱਥੇ ਵੀ ਤੁਹਾਡੇ ਟੋਰਾਂਟੋ 'ਚ ਸਰ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਇੱਕ ਸਕੂਲ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਸੋ ਮੈਂ ਸਮਝਦਾ ਵੀ ਇੰਡੀਵਿਜੂਅਲ ਲੈਵਲ 'ਤੇ ਬਹੁਤ ਸਾਰੇ ਯਤਨ ਹੋ ਰਹੇ ਨੇ। ਨਾ ਉਮੀਦੀ, ਢਹਿੰਦੀ ਕਲਾ, ਕਮਜ਼ੋਰ ਬਾਤਾਂ, ਇਹ ਸਿੱਖੀ 'ਚ ਇਹਦੀ ਕੋਈ ਥਾਂ ਨਹੀਂ ਹੈ। ਸਾਡੇ ਬੋਲੇ ਹੀ ਚੜ੍ਹਦੀ ਕਲਾ ਦੇ ਨੇ, ਪਰ ਉਸ ਦੇ ਨਾਲ ਸਾਡੀ ਵਿਲ ਸਭ ਤੋਂ ਵੱਡੀ ਤਾਕਤ, ਯੂ ਵਿਲ ਇਟ ਯੂ ਵਿਨ ਇਟ। ਉਹ ਇੰਡੀਵਿਜੂਅਲ ਲਾਈਫ 'ਚ ਹੋਏ, ਕੌਮਾਂ ਦੀ ਜ਼ਿੰਦਗੀ 'ਚ ਹੋਏ। ਗੁਰੂ ਕਲਗੀਧਰ ਪਾਤਸ਼ਾਹ ਨੇ ਤਾਂ ਸਾਨੂੰ ਦ੍ਰਿੜ ਕਰਵਾਇਆ ਹੋਇਆ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ 'ਤੇ ਨਿਸ਼ਚੈ ਕਿ ਅਸੀਂ ਜਿੱਤਣਾ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ, ਅਤੇ ਨਿਊਯਾਰਕ 'ਚ ਯੂਨਾਈਟਿਡ ਨੇਸ਼ਨਸ ਹੈੱਡਕੁਆਟਰ ਦੇ ਬਾਹਰ 193 ਮੁਲਕਾਂ ਦੇ ਝੰਡਿਆਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਇਹ ਸਾਡੇ ਸਿੰਘਾਂ ਦਾ ਯਕੀਨ ਬੀਤੀ ਸਦੀ 'ਚ ਵੀ ਰਿਹਾ, ਅੱਜ ਵੀ। ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੇ ਤਿਹਾੜ ਜੇਲ੍ਹ 'ਚ ਬੇੜੀਆਂ ਦੇ ਵਿੱਚ ਜਕੜੇ ਹੋਏ, ਹੱਥਾਂ 'ਚ ਹੱਥਕੜੀਆਂ ਨੇ, ਅਤੇ ਜਦੋਂ ਜੱਜ ਦੇ ਸਾਹਮਣੇ ਈਵਨ ਵੀਡੀਓ ਰਾਹੀਂ ਵੀ ਪੇਸ਼ ਕੀਤੇ ਜਾਂਦੇ ਨੇ, ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਨੇ। ਜੇ ਅਮਿਤ ਸ਼ਾਹ ਆ ਕੇ ਕਹਿੰਦਾ ਕਿ ਇनको ਮਾफ़ कैसे कर दें, इन्होंने तो माफ़ी नहीं मांगी है। ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ 30 ਸਾਲ ਜਵਾਨੀਆਂ ਜਿਨ੍ਹਾਂ ਨੇ ਜੇਲ੍ਹਾਂ 'ਚ ਗਾਲੀਆਂ, ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਅਸੀਂ ਤਾਂ ਕੈਨੇਡਾ ਜਾਂ ਅਮਰੀਕਾ ਜਾਂ ਵੈਸਟਰਨ ਮੁਲਕਾਂ ਦੀ ਧਰਤੀਆਂ ਦੇ ਉੱਤੇ 3-3 ਵੇਲੇ ਖਾਣਾ ਵੀ ਖਾਂਦੇ ਹਾਂ, ਏਅਰ ਕੰਡੀਸ਼ਨਾਂ 'ਚ ਬੈਠੇ ਹਾਂ, ਅਤੇ ਜੇ ਸਾਨੂੰ ਇੱਥੇ ਬੈਠਿਆਂ ਵੀ ਖਾਲਿਸਤਾਨ ਲਫ਼ਜ਼ ਤੋਂ ਖੌਫ ਆਏ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ ਸਪੁੱਤਰੀਆਂ ਕਹਾਣ ਦੇ ਹੱਕਦਾਰ ਹੈ।
ਸਤਿਗੁਰੂ ਰਹਿਮਤ ਕਰੇ, ਸਾਨੂੰ ਬਲ ਬਖਸ਼ਣ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪੰਥਕ ਆਵਾਜ਼ ਨੂੰ ਬੁਲੰਦ ਰੱਖਿਆ ਹੋਇਆ ਹੈ, ਖਾਲਿਸਤਾਨ ਨੂੰ ਪਰਨਾਇਆ ਹੋਇਆ ਹੈ। ਗੁਰਦੁਆਰਾ ਸਾਹਿਬ ਹੈ ਔਰ ਬੜੀ ਖੂਬਸੂਰਤ ਇਮਾਰਤ, ਜਿਸ ਦੇ ਲਈ ਪ੍ਰਬੰਧਕ ਜਨ ਐਫਰਟ ਕਰ ਰਹੇ ਨੇ, ਜਿਸ ਲਈ ਸਭ ਨੂੰ ਸਹਿਯੋਗ ਕਰਨ ਦੀ ਲੋੜ ਹੈ। ਅਲਟੀਮੇਟਲੀ ਇੰਸਟੀਟਿਊਸ਼ਨਸ, ਖਾਸ ਤੌਰ 'ਤੇ ਸਾਡੇ ਗੁਰਦੁਆਰਾ ਸਾਹਿਬ ਇਹ ਸਾਡੀਆਂ ਐਮਬੈਸੀਆਂ ਵੀ ਨੇ। ਇਹੀ ਮੁਕਾਮ ਹੈ ਜਿੱਥੇ ਅਸੀਂ ਪੰਥ ਦੀ ਗੱਲ ਵੀ ਕਰਨੀ ਹੈ। ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਮਰਜੀਤ ਸਿੰਘ, ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਨਾਂ ਤੋਂ ਇਹਨਾਂ ਨੂੰ ਆਪਾਂ ਸਾਰੇ ਜਾਣਦੇ ਹਾਂ। ਵਾਸ਼ਿੰਗਟਨ DC ਤੋਂ ਇਹ ਪੰਥ ਦੀ ਆਵਾਜ਼ ਨੇ, ਪੰਥ ਦੀ ਗੱਲ ਕਰਦੇ ਨੇ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਇਹਨਾਂ ਨੂੰ ਹੋਕਾ ਦਿੰਦੀਆਂ ਨੇ, ਇਹ ਹਰ ਵਕਤ ਪਹੁੰਚਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਣੇ ਨੇ। ਮੈਂ ਬਹੁਤਾ ਸਮਾਂ ਸੰਗਤਾਂ ਦਾ ਨਹੀਂ ਲੈਣਾ। ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਅੱਗੇ ਵੀ ਵੇਖਿਆ ਹੋਣਾ, ਆਪਾਂ ਬਹੁਤ ਘੱਟ ਸਰਪਾਓ ਨੇ ਜਿਹੜੇ ਉਹ ਦਿੰਦੇ ਆ। ਹਰ ਇੱਕ ਨੂੰ ਨਹੀਂ ਦਿੰਦੇ ਆਪਾਂ, ਪਰ ਜਿਸ ਨੂੰ ਦਿੰਦੇ ਆ ਸਰਪਾਓ ਦਾ ਮਤਲਬ ਹੁੰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਗੁਰਸਿੱਖ ਦੀ, ਇਹ ਸਾਡੇ ਸਿੱਖ ਦੀ, ਉਹ ਬੀਬੀ ਵੀ ਹੋ ਸਕਦੀ ਆ, ਬੰਦਾ ਵੀ ਹੋ ਸਕਦਾ, ਵੀ ਇਹਦੀ ਜਿਹੜੀ ਲਾਜ ਆ ਆਪਨੇ ਰੱਖਣੀ ਆ ਤਾਂ ਕਿ ਪੰਥ ਦੇ ਲਈ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦੇ ਵਿੱਚ ਕੰਮ ਕਰਦੇ ਰਹਿਣ। ਸੋ ਡਾਕਟਰ ਅਮਰਜੀਤ ਸਿੰਘ ਹੋਣਾ ਨੂੰ ਆਪਾਂ ਸਨਮਾਨਿਤ ਕਰਨਾ ਗੁਰਦੁਆਰਾ ਦੀ ਸੰਗਤ ਵੱਲੋਂ। ਇਹਨਾਂ ਦੇ ਨਾਲ ਗੁਰਦੇਵ ਸਿੰਘ ਕਲਾ ਮਾਜੂ ਤੋਂ ਹਮੇਸ਼ਾ ਨਾਲ ਡਾਕਟਰ ਸਾਹਿਬ ਦੇ ਮੋਸਟਲੀ ਹੁੰਦੇ ਨੇ। ਟਾਈਮ ਕੱਢਣਾ ਬਹੁਤ ਔਖਾ ਹੁੰਦਾ। ਸਤਿਗੁਰੂ ਕਿਰਪਾ ਕਰਨ ਪਰਿਵਾਰਾਂ ਨੂੰ ਜਿਹੜੇ ਪਿੱਛੋਂ ਸਾਂਭਦੇ ਨੇ, ਅਤੇ ਕਿਸੇ ਵਿਅਕਤੀ ਨੂੰ ਇਸ ਮੁਲਕਾਂ ਦੇ ਵਿੱਚ ਵਿਹਲਾ ਹੋਣਾ ਕੰਮ ਤੋਂ ਬੜਾ ਔਖਾ ਹੁੰਦਾ। ਪਰ ਇਹਨਾਂ ਦਾ ਅਸੀਂ ਖਾਸ ਤੌਰ 'ਤੇ ਧੰਨਵਾਦ ਕਰਦੇ ਹਾਂ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਜਿੱਥੇ ਵੀ ਇਹਨਾਂ ਦੀ ਡਿਊਟੀ ਲੱਗਦੀ ਡਾਕਟਰ ਸਾਹਿਬ ਨੂੰ ਲੈ ਕੇ ਜਾਂਦੇ ਨੇ। ਬੜੀ ਵੱਡੀ ਸੇਵਾ। ਸੋ ਮੈਂ ਬੇਨਤੀ ਕਰੂੰਗਾ ਗੁਰਦੇਵ ਸਿੰਘ ਕਲਾ ਮਾਜੂਏ ਅਤੇ ਡਾਕਟਰ ਅਮਰਜੀਤ ਸਿੰਘ ਹੋਣਾ ਨੂੰ ਕਿ ਉੱਧਰ ਜਿੱਧਰ ਕੀਰਤਨ ਹੁੰਦਾ ਉਸ ਸਟੇਜ ਦੇ ਸਾਹਮਣੇ ਆ ਜਾਣ। ਅਤੇ ਸਾਡੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ, ਜੋ ਮੈਂ ਪਹਿਲਾਂ ਵੀ ਦੱਸਿਆ ਸੀ, ਬੜੀ ਮਿਹਨਤ ਕਰਦੇ ਨੇ। ਸਾਰੇ ਹੀ ਜਥੇ ਸਾਡੇ ਬਹੁਤ ਵਧੀਆ ਨੇ। 2 ਜਥਿਆਂ ਦੇ ਹੈੱਡ ਭਾਈ ਸੰਤੋਖ ਸਿੰਘ, ਭਾਈ ਵਿਕਰਮ ਸਿੰਘ ਹੋਣੀ ਇਹਨਾਂ ਨੂੰ ਸਨਮਾਨਿਤ ਕਰਨਗੇ। ਅਤੇ ਇਸ ਦੇ ਨਾਲ ਨਾਲ ਸਾਡੇ ਗੁਰਦੁਆਰਾ ਸਾਹਿਬ ਦੇ ਡਾਇਰੈਕਟਰ ਸਰਦਾਰ ਅਮਰਤਪਾਲ ਸਿੰਘ, ਡਾਕਟਰ ਸਾਹਿਬ ਨੇ ਨਗਰ ਕੀਰਤਨ ਤੋਂ ਐਰਕੀ ਸਕਿੱਪ ਕੀਤਾ ਆਪਣੇ ਜੂਨ 84 ਦੇ ਤੋਂ। ਇਹਨਾਂ ਨੇ ਹੋਰ ਕਿਤੇ ਜਾਣਾ ਸੀ, ਪਰ ਅਸੀਂ ਇਹਨਾਂ ਲਈ ਸ਼ੀਲਡ ਬਣਾ ਕੇ ਰੱਖੀ ਹੋਈ ਸੀ। ਤਾਂ ਉਹ ਵੀ ਅੱਜ ਹੀ ਇਹਨਾਂ ਨੂੰ ਇਹ ਆ ਭਾਰ ਲਾ ਗਏ ਨੇ ਅੱਜ 2 ਵਾਰ ਆ ਕੇ। ਸੋ ਉਹ ਵੀ ਇਹਨਾਂ ਦਾ ਸਤਿਕਾਰ ਅਸੀਂ ਸਰਦਾਰ ਅਮਰਤਪਾਲ ਸਿੰਘ ਹੋਣੀ ਕਰਨਗੇ। ਸੋ ਮੈਂ ਬੇਨਤੀ ਕਰੂੰਗਾ ਅਮਰਤਪਾਲ ਸਿੰਘ ਜੀ ਵਿਚਾਲੇ ਹੋ ਜਾਣ ਅਤੇ ਸਿੰਘ ਸਾਡੇ ਦੋਨੇ ਸਿਰਿਆਂ 'ਤੇ ਹੋ ਕੇ ਅਤੇ ਸਨਮਾਨਿਤ ਕਰਨਗੇ ਇਹਨਾਂ ਨੂੰ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਕਾਰ ਆ, ਪਰ ਜਿੰਨੇ ਕੰਮ ਚੱਲਦੇ ਨੇ ਤੁਹਾਨੂੰ ਪਤਾ ਵੀ ਉਹ ਕੰਮਕਾਰ ਨੇ ਜਿਹੜੇ ਹਮੇਸ਼ਾ ਹੀ ਪੈਸੇ ਨਾਲ ਚੱਲਣੇ ਨੇ। ਅਤੇ ਇਹੋ ਜਿਹੇ ਕੰਮਾਂ ਕਾਰਾਂ ਦੇ ਵਿੱਚ ਵੀ ਆਪਾਂ ਨੂੰ ਵੱਧ ਚੜ੍ਹ ਕੇ ਯੋਗਦਾਨ ਆ ਜਿਹੜਾ ਉਹ ਪਾਉਣਾ ਚਾਹੀਦਾ। ਆਪ ਸਾਰੀ ਸੰਗਤ ਦਾ ਧੰਨਵਾਦ। ਸਰਦਾਰ ਸੁਖਦੇਵ ਸਿੰਘ ਹੋਣੀ ਆਪਣੇ ਲੋਕਲ ਇੱਥੋਂ ਦੇ ਗੁਰਮੁਖ ਪਿਆਰੇ ਨੇ, ਅੱਜ ਕੱਲ੍ਹ ਮੀਡੀਆ ਦੇ ਵਿੱਚ ਜਾ ਰਹੇ ਨੇ। ਬੜੇ ਚਿਰ ਤੋਂ ਮੀਡੀਆ ਚਲਾਉਂਦੇ ਨੇ, ਪਿਛਲੇ 27 ਸਾਲਾਂ ਤੋਂ। ਅੱਜ ਕੱਲ੍ਹ YouTube 'ਤੇ ਵੀ ਇਹਨਾਂ ਨੇ ਚੈਨਲ ਸ਼ੁਰੂ ਕੀਤਾ। ਸਾਡਾ ਛੋਟਾ ਵੀਰ ਆ ਸੁਖਵਿੰਦਰ ਸਿੰਘ, ਇਹ TV 84 ਦੇ ਨਾਲ ਕੰਮ ਕਰਦੇ ਨੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਹਰਜਿੰਦਰ ਸਿੰਘ, ਬੜੇ ਲੰਮੇ ਸਮੇਂ ਤੋਂ ਇਹਨਾਂ ਨੇ ਪੰਥ ਦੀ ਸੇਵਾ ਕੀਤੀ ਆ। ਹੁਣ ਘੱਟ ਨਿਕਲਦੇ ਨੇ ਗਗੜਪੋਪ ਵਾਂਗੂ,
ਪਰ ਨਿਕਲੇ ਆਉਂਦੇ ਨੇ ਜਦੋਂ ਡਾਕਟਰ ਸਾਹਿਬ ਆਉਂਦੇ ਨੇ। ਸੋ ਇਹਨਾਂ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਹੁਣ ਸੁਖਮਨੀ ਸਾਹਿਬ ਦੇ ਪਾਠ ਹੋਣਗੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।